USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ 14 ਦੇ AM ਤੇ FM ਰੇਡੀਓ ਸਟੇਸ਼ਨ ਦੇ ਉੱਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 28 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢੱਲੋਂ ਜੀ। ਰਮਨ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਰਮਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਸਰੋਤਿਓ, ਅੱਜ ਟਰੱਕਿੰਗ ਦਾ ਸ਼ੋਅ ਆ। ਆਪਾਂ ਟਰੱਕਿੰਗ ਨਾਲ ਰਿਲੇਟਡ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਦੋ ਮੇਜਰ ਜਿਹੜੀਆਂ ਨਿਊਜ਼ ਆ, ਕੀ ਕੁਝ ਵਾਪਰਿਆ ਅਮਰੀਕਾ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਬਾਲਟੀਮੋਰ ਬ੍ਰਿਜ ਦਾ ਟਰੱਕਿੰਗ ਤੇ ਕੀ ਅਸਰ ਪਊਗਾ, ਇਹ ਆਪਾਂ ਥੋੜੇ ਟਾਈਮ ਬਾਅਦ ਡਿਸਕਸ ਕਰਦੇ ਹਾਂ। ਪਰ ਜੋ ਉੱਥੇ ਰੈਸਕਿਊ ਮਿਸ਼ਨ ਚੱਲ ਰਿਹਾ ਸੀ, ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈਗਾ। 2 ਬੋਡੀਜ਼ ਮਿਲੀਆਂ ਆ, 6 ਪਰਸਨ ਮਿਸਿੰਗ ਦੱਸੇ ਗਏ ਸੀ। ਸੋ ਲੱਕਲੀ ਕੁਛ ਸੈਕਿੰਡ ਪਹਿਲਾਂ ਜਿੱਦਾਂ ਪਤਾ ਚੱਲ ਗਿਆ ਸੀ, 1.5 ਮਿੰਟ ਪਹਿਲਾਂ, ਤੇ ਬਹੁਤ ਸਾਰੇ ਲੋਕਾਂ ਨੂੰ ਉੱਥੇ ਰੋਕ ਦਿੱਤਾ ਗਿਆ ਤੇ ਇੰਨਾ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ। 6 ਜਾਣੇ ਹੁਣ ਸੋਚੇ ਜਾ ਰਹੇ ਆ ਕਿ ਜਿਨ੍ਹਾਂ ਦੀ ਮੌਤ ਹੋਈ ਆ, ਤੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਹੋਣ ਜਾ ਰਿਹਾ ਹੈਗਾ ਜੀ। ਤੇ ਇਸੇ ਤਰ੍ਹਾਂ ਇੱਕ ਹੋਰ ਖਬਰ ਹੈਗੀ ਆ, ਜਾਂਦੇ ਜਾਂਦੇ ਦੱਸਦੇ ਜਾਈਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਪ੍ਰੈਜ਼ੀਡੈਂਟ ਕਲਿੰਟਨ ਤੇ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਰਲ ਕੇ $25 ਮਿਲੀਅਨ ਦਾ ਹਿਸਟੋਰਿਕ ਫੰਡ ਰੇਜ਼ ਕਰਨ ਜਾ ਰਹੇ ਹੈਗੇ ਆ। ਆਪਾਂ ਕੱਲ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਓਬਾਮਾ ਇੱਕ ਵਾਰੀ ਬਾਈਡਨ ਹੋਣਾ ਦੀ ਸਪੋਰਟ ਦੇ ਵਿੱਚ ਫੇਰ ਆਏ ਹੈਗੇ ਆ, ਤਾਂ ਕਿ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਜਿਹੜੀ ਆ ਚੰਗੀ ਜਿਹੜੀ ਟਕਰਾਅ ਉਹਨਾਂ ਦੇ ਨਾਲ ਦਿੱਤਾ ਜਾ ਸਕੇ ਇਲੈਕਸ਼ਨ ਦੇ ਵਿੱਚ। ਸੋ ਬਿਲਕੁਲ 5000 ਲੋਕ ਕਹਿੰਦੇ ਵੀ ਇੱਥੇ ਹੋਣਗੇ ਨਿਊਯਾਰਕ ਦੇ ਵਿੱਚ। ਇਹਨਾਂ ਨੇ ਇਵੈਂਟ ਕਰਨੀ ਆ ਵੀਰਵਾਰ ਨੂੰ, ਯਾਨੀ ਕਿ ਅੱਜ, ਜਿਨ੍ਹਾਂ 'ਚ ਸਾਬਕਾ ਰਾਸ਼ਟਰਪਤੀ ਓਬਾਮਾ ਤੇ ਕਲਿੰਟਨ ਜਿਹੜੇ ਹੋਣਗੇ, ਤੇ $25 ਮਿਲੀਅਨ ਰੇਜ਼ ਕਰਨ ਦੀ ਇਹਨਾਂ ਦੀ ਹੈਗੀ ਆ। 225 ਤੋਂ ਲੈ ਕੇ $5 ਲੱਖ ਦੀ ਟਿਕਟ ਆ। ਸੋ ਗੈਸਟ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਇਹ ਜਿਹੜੀ ਮਨੀ ਰੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਆਪਣਾ ਕਿਹਾ ਸੀਗਾ ਵੀ ਆਪਣਾ ਕੈਂਪੇਨ ਐਕਟੀਵਿਟੀ ਇੱਕ ਹਿਸਾਬ ਦੇ ਨਾਲ ਤੇਜ਼ ਕੀਤੀ ਸੀ। ਸੋ ਉਸ ਦੇ ਵਿੱਚ ਇਹ ਅੱਗੇ ਕਦਮ ਹੈਗਾ ਆ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਟਰੱਕਿੰਗ ਦੇ ਬਾਬਤ, ਟਰੱਕਿੰਗ ਦੇ ਨਾਲ ਜੁੜੀ ਹੋਈ। ਰਮਨ ਜੀ, ਸ਼ੁਰੂਆਤ ਕਰਦੇ ਹਾਂ ਇਸ ਜਿਹੜੇ ਬਾਲਟੀਮੋਰ ਦੀ ਦੁਰਘਟਨਾ ਵਾਪਰੀ ਆ, ਪੁਲ ਡਿੱਗਣ ਦੇ ਨਾਲ ਬੰਦਰਗਾਹ ਦਾ ਇਸ ਤਰੀਕੇ ਦੇ ਨਾਲ ਬੰਦ ਹੋ ਜਾਣਾ ਜਾਂ ਕੰਮਕਾਜ ਅਚਨਚੇਤ ਇੱਕ ਸ਼ਹਿਰ 'ਚੋਂ ਠੱਪ ਹੋ ਜਾਣਾ, ਟਰੱਕਿੰਗ ਦੇ ਉੱਤੇ ਇਸ ਦਾ ਕਿੱਦਾਂ ਦਾ ਅਸਰ ਆਪਾਂ ਦੇਖਦੇ ਹਾਂ? ਕੀ ਇਹ ਬਹੁਤ ਹੀ ਅਹਿਮ ਲੇਨ ਹੈਗੀ ਆ? ਕਾਫੀ ਸਮਾਨ ਬਾਲਟੀਮੋਰ ਤੋਂ ਟਰੱਕਿੰਗ ਦੇ ਜ਼ਰੀਏ ਬਾਅਦ ਦੇ ਵਿੱਚ ਪੋਰਟ ਤੋਂ ਜਿਹੜਾ ਉਹ ਨਿਕਲਦਾ ਹੈ। ਬਿਲਕੁਲ ਰਾਜਕਰਨ, ਕਾਫੀ ਸਿਗਨੀਫਿਕੈਂਟ ਜਿਹੜਾ ਅਸਰ ਹੈਗਾ ਆ ਈਸਟ ਕੋਸਟ ਤੇ ਪੈ ਸਕਦਾ ਆ। ਔਰ ਜਿਹੜੀਆਂ ਸਿਚੁਏਸ਼ਨਸ ਉੱਥੇ ਹੈਗੀਆਂ ਕਿ ਜਿਹੜੀਆਂ ਉੱਥੇ ਫਰੇਟਰ ਜਿਹੜੇ ਫਰੇਟ ਲੱਥਣਾ ਹੈਗਾ, ਅਜੇ ਤਾਂ ਜਿਹੜੇ ਕਾਫੀ ਸ਼ਿਪ ਹੈਗੇ ਆ ਅੰਦਰ ਖੜੇ ਆ ਜਾਂ ਜਾਣ ਨੂੰ ਖੜੇ ਆ ਬਾਹਰ। ਸੋ ਡਿਵਰਟ ਹੋ ਸਕਦੇ ਆ ਦੂਜੀਆਂ ਪੋਰਟਸ ਦੇ ਉੱਤੇ, ਦੂਜੀਆਂ ਲਾਗੇ ਛਾਗੇ ਦੇ ਜਿਹੜੇ ਤੁਹਾਡੇ ਦੂਜੇ ਹੈਗੇ ਆ ਪੋਰਟਸ ਹੈਗੀਆਂ, ਉਹਨਾਂ ਦੇ ਡਿਵਰਟ ਹੋ ਸਕਦਾ। ਪਰ ਡੈਫੀਨੇਟਲੀ ਜਿਹੜਾ ਅਸਰ ਤੇ ਜ਼ਰੂਰ ਦੇਖਣ ਨੂੰ ਮਿਲੂਗਾ ਕਿ ਕਿਸ ਤਰ੍ਹਾਂ ਇਹ ਚੱਲ ਰਿਹਾ ਹੈਗਾ ਸਾਰਾ ਕੁਛ, ਜਿਸ ਤਰ੍ਹਾਂ ਇਹਦੇ ਉੱਤੇ
ਮਤਲਬ ਕਿ ਆਪਾਂ ਨੂੰ ਪ੍ਰੋਬਲਮ ਤਾਂ ਪਤਾ ਹੀ ਹੈ ਕਿ ਪ੍ਰੋਬਲਮ ਤਾਂ ਕਾਫੀ ਵੱਡੀ ਹੈਗੀ ਆ ਇਸ ਵੇਲੇ। ਜੀ ਬਿਲਕੁਲ, ਜਿਹੜਾ ਬਾਲਟੀਮੋਰ ਬ੍ਰਿਜ ਡਿੱਗਣ ਤੋਂ ਬਾਅਦ ਜੋ ਬਾਲਟੀਮੋਰ ਦਾ ਪੋਰਟ ਆ, ਇਹ ਇੱਕ ਬਹੁਤ ਵੱਡਾ ਪੋਰਟ ਹੈਗਾ ਆ। ਇਹਦੇ ਤੇ ਬਹੁਤ ਸਾਰੇ ਕੈਮੀਕਲਸ, ਹੈਜ਼ਰਡਸ ਮਟੀਰੀਅਲ ਵੀ ਆਉਂਦਾ। ਜਿਹੜੀਆਂ ਕੰਪਨੀਆਂ ਉਸ ਨਾਲ ਡੀਲ ਕਰਦੀਆਂ ਉਹ ਕਹਿੰਦੇ ਭਈ ਸਾਡਾ ਜਿਹੜਾ ਖਰਚਾ ਆ ਉਹ ਬਹੁਤ ਜ਼ਿਆਦਾ ਹੁਣ ਸ਼ਿਪਿੰਗ ਦਾ ਹੋਊਗਾ ਉੱਥੋਂ, ਟਰੱਕਿੰਗ ਦਾ, ਕਿਉਂਕਿ ਉਹਨਾਂ ਨੂੰ ਰੀਰਾਊਟ ਵੀ ਕਰਨਾ ਪੈਣਾ ਆ। 2 ਲੈ ਕੇ 3 ਘੰਟੇ ਦਾ ਜਿਹੜਾ ਐਕਸਟਰਾ ਟਾਈਮ ਵੀ ਉਹਨਾਂ ਦਾ ਜਿਹੜਾ ਲੱਗੂਗਾ। ਇਹ ਇੱਥੇ ਜਿਹੜੇ ਕੰਟੇਨਰ ਸ਼ਿਪ ਡਾਲੀ ਜਿਹੜਾ ਜਿਸ ਨੇ ਬ੍ਰਿਜ ਨੂੰ ਹਿੱਟ ਕੀਤਾ, ਉਸ ਤੋਂ ਬਾਅਦ 7 ਹੋਰ ਕੰਟੇਨਰ ਸ਼ਿਪਸ ਲਾਈਨ ਦੇ ਵਿੱਚ ਲੱਗੇ ਹੋਏ ਸੀਗੇ। ਕੱਲ ਵੀ ਆਪਾਂ ਡਿਸਕਸ ਕੀਤਾ ਵੀ ਇਹ ਜਿਹੜਾ ਬਾਲਟੀਮੋਰ ਦਾ ਪੋਰਟ ਹੈਗਾ, ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਹੈਂਡਲ ਹੁੰਦਾ ਹੈਗਾ ਕਾਰਗੋ, ਖਾਸ ਕਰਕੇ ਏਸ਼ੀਆ ਨੂੰ ਵੀ ਇੱਥੋਂ ਬਹੁਤ ਜਾਂਦਾ। ਇਹ ਖੁਦ ਜਿਹੜਾ ਸਮੁੰਦਰੀ ਜਹਾਜ਼ ਸੀ ਇਹ ਸਿੰਗਾਪੁਰ ਦਾ ਸੀਗਾ। ਬਾਲਟੀਮੋਰ ਨੰਬਰ 1 ਆ, ਜਿੱਥੇ 7.5 ਲੱਖ ਦੇ ਕਰੀਬ ਵਹੀਕਲਸ ਉਸ ਪੋਰਟ ਤੋਂ ਜਾਂਦੀਆਂ ਆ। ਇੱਥੇ ਕਾਰਾਂ ਬਹੁਤ ਆਉਂਦੀਆਂ ਹੈਗੀਆਂ ਇਸ ਪੋਰਟ ਦੇ ਉੱਤੇ। 70% ਇੰਪੋਰਟ ਜੇ ਟੋਟਲੀ ਕਹਿੰਦੇ ਦੇਖਿਆ ਜਾਵੇ ਆਟੋਮੋਟਿਵ ਲੌਜਿਸਟਿਕਸ ਦਾ, ਉਹ ਬਾਲਟੀਮੋਰ ਦਾ ਜਿਹੜਾ ਪੋਰਟ ਆ ਉੱਥੇ ਆਉਂਦਾ ਹੈਗਾ। ਪੋਰਟ ਆਫ ਲਾਸ ਐਂਜਲਸ ਹੁਣ ਇਸ ਨੂੰ ਥੋੜਾ ਜੋ ਉੱਥੇ ਸਮਾਨ ਜਾ ਰਿਹਾ ਉਹਨੂੰ ਟੇਕ ਓਵਰ ਕਰੇਗਾ। ਸੋ ਹੋਪਫੁਲੀ ਸ਼ਾਇਦ ਲਾਸ ਐਂਜਲਸ ਵਾਲਾ ਜਿਹੜਾ ਪੋਰਟ ਆ, ਇੱਥੋਂ ਟਰੱਕਿੰਗ ਵਾਲਿਆਂ ਨੂੰ ਕੁਛ ਫਾਇਦਾ ਹੋ ਸਕਦਾ ਹੈਗਾ, ਜਿਹੜੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ। ਰਮਨ ਜੀ ਬਿਲਕੁਲ, ਡੈਫੀਨਿਟਲੀ ਜੀ। ਬਾਕੀ ਜਿਹੜੀਆਂ ਪੋਰਟਸ ਹੈਗੀਆਂ ਉਹਨਾਂ ਦੇ ਉੱਤੇ ਜੋ ਕਿਉਂਕਿ ਰਸ਼ ਜਿਹੜਾ ਹੈਗਾ ਜਾਂ ਜਿਹੜਾ ਟ੍ਰੈਫਿਕ ਹੈਗਾ ਦੂਜੇ ਬੰਨੇ ਡਿਵਰਟ ਕਰਨਾ ਪੈਣਾ, ਸੋ ਇਸ ਕਰਕੇ ਡੈਫੀਨਿਟਲੀ ਦੂਜੇ ਪਾਸੇ ਕੁਝ ਫਾਇਦਾ ਹੋ ਸਕਦਾ। ਪਰ ਬੜੀ ਅਨਫੋਰਚੂਨੇਟ ਜੀ ਸਿਚੁਏਸ਼ਨ ਹੈਗੀ ਆ ਕਿ ਇੱਕਦਮ ਅਚਾਨਕ ਦੇ ਵਿੱਚ ਜਿਹੜਾ ਸਾਰਾ ਕੁਝ ਹੋ ਜਾਣਾ। ਔਰ ਮੇਰੇ ਖਿਆਲ ਦੇ ਵਿੱਚ ਫਿਰ ਵੀ ਕਹਿੰਦੇ ਆ ਕਿ ਕਾਫੀ ਬਚਾਅ ਹੋ ਗਿਆ, ਕਿਉਂਕਿ ਟ੍ਰੈਫਿਕ ਕਾਫੀ ਹੁੰਦਾ ਉਸ ਪੁਲ ਦੇ ਉੱਤੇ। ਤੇ ਉਸ ਟਾਈਮ ਦੇ ਉੱਤੇ ਮੇਰੇ ਖਿਆਲ 6 ਵਹੀਕਲ ਸੀਗੇ ਜਿਹੜੇ ਕਿ ਉੱਤੇ ਡਿੱਗੇ ਜਿਹੜੇ ਸੀਗੇ। ਹਾਂਜੀ, ਪੋਰਟ ਹੋਲ ਵਾਲੇ ਸੀਗੇ ਜਿਹੜੇ ਉੱਥੇ ਕੰਮਕਾਰ ਕਰ ਰਹੇ ਸੀਗੇ ਲੋਕ, ਉਹੀ ਇਵੈਂਚੁਅਲੀ ਡਿੱਗੇ। ਜਦੋਂ ਮੇਡੇ ਦਾ ਸਿਗਨਲ ਇਸ ਸ਼ਿਪ ਡੈਲੀ ਨੇ ਦਿੱਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਲੋਕਾਂ ਨੂੰ ਉਸ ਪੁਲ ਤੋਂ ਚੜ੍ਹਨ ਤੋਂ ਰੋਕ ਦਿੱਤਾ। ਸੋ ਹੁਣ ਸਿਮੂਲੇਸ਼ਨ ਵੀ ਆ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਉਸ ਟਾਈਮ ਦੇ ਉੱਤੇ ਜਿਹੜਾ ਕਰੂ ਆ ਉਹਨਾਂ ਨੇ ਫੇਸ ਕੀਤਾ ਹੋਣਾ। US ਦਾ ਕਾਨੂੰਨ ਇਹ ਕਹਿੰਦਾ ਹੈ ਵੀ ਜਦੋਂ ਵੀ ਕੋਈ ਵੀ ਬੰਦਰਗਾਹ ਦੇ ਉੱਤੇ ਆਉਂਦਾ ਤੇ ਜਿਹੜਾ ਚਲਾਉਣ ਵਾਲਾ ਆ ਉਹ US ਦਾ ਕਿਤੇ ਨਾ ਕਿਤੇ ਕੈਪਟਨ ਆ ਜਾਂਦਾ। ਨੋ ਡਾਊਟ ਉਹਨਾਂ ਦੇ ਕਰੂ ਦੇ ਵਿੱਚ ਭਾਰਤੀ ਮੂਲ ਦੇ ਬੰਦੇ ਸੀਗੇ, ਪਰ ਨਾਲ ਦੇ ਨਾਲ ਹੈਲਪ ਜਿਹੜੀ ਉਹ ਕਰਨ ਦੇ ਲਈ ਆ ਰਹੇ ਸੀਗੇ। ਲੋਕਾਂ ਦੇ ਕਈ ਤਰੀਕੇ ਦੇ ਸਵਾਲ ਹੁਣ ਇਵੈਂਚੁਅਲੀ ਹੌਲੀ ਹੌਲੀ ਇਨਵੈਸਟੀਗੇਸ਼ਨ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਉਹ ਬਾਹਰ ਆਉਣਗੀਆਂ। ਆਈ ਥਿੰਕ ਰਮਨ ਜੀ ਤੇ ਹਰਜੋਤ ਜੀ, ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਇਸ ਚੀਜ਼ ਦੇ ਵਿੱਚ ਰਹਿਣਾ ਆ ਇਸ ਨੂੰ ਰੀਬਿਲਡ ਕਰਨ ਦਾ। ਕੌਣ ਇਸ ਦੀ ਜ਼ਿੰਮੇਵਾਰੀ ਲਊਗਾ, ਕਿੰਨੇ ਜਿਹੜਾ ਇਸ ਦੇ ਲਈ ਪੇ ਕਰਨਾ ਆ, ਕਿਉਂਕਿ ਉਹ ਕੋਈ ਛੋਟੀ ਮੋਟੀ ਰਕਮ ਤਾਂ ਹੋਣੀ ਨਹੀਂ ਆ। ਬਿਲੀਅਨਸ ਆਫ ਡਾਲਰ ਦੇ ਵਿੱਚ ਇਸ ਦਾ ਖਰਚਾ ਆਉਣਾ ਆ। ਕੱਲ ਪ੍ਰੈਜ਼ੀਡੈਂਟ ਬਾਈਡਨ ਕਹਿ ਰਹੇ ਸੀਗੇ ਵੀ ਮੈਂ ਤਾਂ ਚਾਹੁੰਦਾ ਵੀ ਫੈਡਰਲ ਸਰਕਾਰ ਇਸ ਪੂਰੇ ਰੀਕਨਸਟਰਕਟ ਕਰਨ ਦੇ ਲਈ ਫੈਡਰਲ ਸਰਕਾਰ ਜਿਹੜੀ ਉਹ ਪੇ ਕਰੇ, ਪਰ ਕਹਿੰਦਾ ਵੀ ਮੈਂ ਉਮੀਦ ਕਰਦਾ ਵੀ ਕਾਂਗਰਸ ਮੇਰੇ ਇਸ ਐਫਰਟ ਨੂੰ ਸਪੋਰਟ ਕਰੂਗੀ ਤੇ ਪ੍ਰੋਸੈਸ ਨੂੰ ਕੁਝ ਟਾਈਮ ਜਿਹੜਾ ਉਹ ਲੱਗੂਗਾ। ਹੁਣ ਦੇਖਿਆ ਜਾਵੇ ਤਾਂ ਜਿਹੜੇ ਦਿੱਲੀ ਵਾਲੇ ਜਿਨ੍ਹਾਂ ਦਾ ਜਹਾਜ਼ ਆ, ਸਿੰਗਾਪੁਰ ਵਾਲਿਆਂ ਦਾ ਇਹ ਜਹਾਜ਼ ਆ, ਕਈ ਤਰੀਕੇ ਦੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ ਇੰਸ਼ੋਰੈਂਸ ਪੇ ਕਰਦੀ ਆ। ਕਹਿੰਦੇ ਵੀ ਇਸ ਦੀ ਕਵਰੇਜ ਦੇ ਲਈ 80 ਵੱਖ-ਵੱਖ ਰੀਇੰਸ਼ੋਰੈਂਸ $3 ਬਿਲੀਅਨ ਦੀ ਕਵਰੇਜ ਇਸ ਨੂੰ ਪ੍ਰੋਵਾਈਡ ਕਰਦੇ ਆ। ਮੂਡੀ ਦੇ ਜਿਹੜੇ ਐਨਲਿਸਟ ਬ੍ਰੈਂਡਨ ਹੋਮਸ ਆ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਆ। P&I ਇੰਸ਼ੋਰੈਂਸ ਕਲੱਬ ਇਹ ਕਹਿੰਦੇ ਆ ਵੀ ਇਸ ਦੇ ਵਿੱਚ ਕਾਫੀ ਵੱਡਾ ਲਾਸ ਤਾਂ ਓਬਵੀਅਸਲੀ ਹੋਣਾ। ਹੁਣ ਪੁਲ ਬਣਾਉਣਾ ਪਊਗਾ ਤਾਂ ਉਹ ਬਹੁਤ ਇੱਕ ਵੱਡੀ ਜਿਹੜੀ ਉਹ ਚੀਜ਼ ਆ। ਹਰਜੋਤ ਸਿੰਘ ਜੀ, ਇੰਸ਼ੋਰੈਂਸ ਦੇ ਪੱਖ ਤੋਂ ਕਿੰਨਾ ਤੁਸੀਂ ਦੇਖਦੇ ਆ ਇਸ ਨੂੰ? ਕਾਫੀ ਇਸ ਦੇ ਵਿੱਚ ਗਹਿ-ਗੱਚ ਰੌਲਾ ਰੱਪਾ ਜਿਹੜਾ ਉਹ ਪਊਗਾ ਲੱਗਦਾ ਲਾਇਬਿਲਿਟੀ ਕਲੇਮਸ ਦਾ। ਜੀ ਹਾਂ, ਸੋ ਇਹਦੇ ਸੰਬੰਧ ਦੇ ਵਿੱਚ ਲਾਇਡਸ ਆਫ ਲੰਡਨ ਜਿਹੜੀ ਸਭ ਤੋਂ ਵੱਡੀ ਰੀਇੰਸ਼ੋਰੈਂਸ ਕੰਪਨੀ ਵੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੀ ਹਿਸਟਰੀ ਦੇ ਵਿੱਚ ਇਹ ਸਭ ਤੋਂ ਵੱਡਾ ਕਲੇਮ ਹੋਊਗਾ। ਮਲਟੀ ਬਿਲੀਅਨ ਡਾਲਰ ਦਾ ਇੰਸ਼ੋਰੈਂਸ ਦਾ ਇਹ ਕਲੇਮ ਹੋਊਗਾ। ਸਿੰਗਾਪੁਰ ਫਲੈਗਡ ਕੰਟੇਨਰ ਦਿੱਲੀ ਇਸ ਨੇ ਹਿੱਟ ਕੀਤਾ ਹੈਗਾ ਤੇ
$4 ਬਿਲੀਅਨ ਤੱਕ ਦਾ ਜਿਹੜਾ ਇੰਸ਼ੋਰੈਂਸ ਦਾ ਕਲੇਮ ਆ ਇਹ ਹੋ ਸਕਦਾ ਹੈ। ਲਾਇਡਸ ਆਫ ਲੰਡਨ ਵਾਲੇ ਇਹ ਕਹਿ ਰਹੇ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਹੁਣੀ ਤਾਂ ਇਹ ਕਿਹਾ ਸੀ ਵੀ ਜਿਹੜੀ ਯੂਐਸ ਦੀ ਗਵਰਨਮੈਂਟ ਬਣਾਊਗੀ, ਅਲਟੀਮੇਟਲੀ ਕੀ ਆ ਵੀ ਬਣਾ ਬਸ਼ੱਕਤੀ ਇਹ ਦੇਣ, ਪਰ ਬਿੱਲ ਤਾਂ ਇਹ ਇੰਸ਼ੋਰੈਂਸ ਕੰਪਨੀ ਨੂੰ ਹੀ ਕਰਨਗੇ। ਲਾਇਡਸ ਆਫ ਲੰਡਨ ਦਾ 2022 ਸਾਲ ਦਾ ਜਿਹੜਾ ਟੋਟਲ ਪ੍ਰੀਮੀਅਮ ਆ ਉਹ 6 ਬਿਲੀਅਨ ਪਾਉਂਡ ਯਾਨੀ ਕਿ $7.5 ਬਿਲੀਅਨ ਦਾ ਆ। ਮਰੀਨ ਦਾ ਜਿਹੜਾ ਸੈਕਟਰ ਆ ਜਿਹਦੇ ਵਿੱਚ ਸ਼ਿਪ ਆਉਂਦੇ ਹੈਗੇ ਆ। ਸੋ ਜੇ $4 ਬਿਲੀਅਨ ਦਾ ਜਿਹੜਾ ਕਲੇਮ ਹੁੰਦਾ ਆ, ਸੋ ਆਉਣ ਵਾਲੇ ਸਮੇਂ 'ਚ ਜਿਹੜੇ ਸ਼ਿਪ ਆ ਉਹਨਾਂ ਦੀ ਇੰਸ਼ੋਰੈਂਸ ਜਿਹੜੀਆਂ ਆ ਬਹੁਤ ਜ਼ਿਆਦਾ ਵੱਧ ਜਾਣਗੀਆਂ ਤੇ ਅਲਟੀਮੇਟਲੀ ਜਿਹੜਾ ਕੰਟੇਨਰਸ ਆਉਂਦੇ ਉਹ ਸ਼ਿਪ ਤੇ ਉਹਨਾਂ ਦੀ ਕਾਸਟ ਵੀ ਜਿਹੜੀ ਹੋਰ ਜ਼ਿਆਦਾ ਵੱਧ ਜਾਊਗੀ। ਸੋ ਅਲਟੀਮੇਟਲੀ ਜਿਹੜਾ ਕੰਜ਼ਿਊਮਰ ਤੇ ਹੀ ਅਸਰ ਪੈਣਾ, ਪਰ ਇੰਸ਼ੋਰੈਂਸ ਕੰਪਨੀ ਜਿਹੜੀ ਲਾਇਡਸ ਆ ਉਹਨਾਂ ਨੇ 2023 ਚ $10.7 ਬਿਲੀਅਨ ਪਾਉਂਡ ਜੋ ਕਿ $13.5 ਬਿਲੀਅਨ ਬਣਦਾ ਆ, ਉਹਦਾ ਉਹਨੇ ਪ੍ਰੋਫਿਟ ਦੱਸਿਆ ਸੀਗਾ। ਤੇ ਉਹਨਾਂ ਦੀ ਜਿਹੜੀ ਅੰਡਰਰਾਈਟਿੰਗ ਇਨਵੈਸਟਮੈਂਟ ਪਰਫਾਰਮੈਂਸ ਬਹੁਤ ਗੁੱਡ ਸੀਗੀ 2023 ਚ, ਪਰ ਉਹ ਹੁਣ ਇਸ ਸਾਲ ਜਿਹੜਾ ਹੈ ਕਾਫੀ ਵੱਡਾ ਲਾਸ ਉਹਨਾਂ ਨੂੰ ਪੈਣ ਜਾ ਰਿਹਾ ਹੈਗਾ। ਦੱਸਦੇ ਜਾਈਏ ਮੈਰੀਨ ਟਾਈਮ ਦੀ ਜਿਹੜੀ ਆ ਇੰਸ਼ੋਰੈਂਸ ਪੇ ਆਊਟਸ ਦਾ ਕਾਫੀ ਰੌਲਾ ਰਿਹਾ ਆ। ਕੋਸਟਾ ਕਨਕੋਰਡੀਆ ਕਰਕੇ ਕਰੂਜ਼ ਸ਼ਿਪ ਸੀਗਾ ਇਟਲੀ ਦੇ ਤੱਟ ਤੋਂ, ਆਈਲੈਂਡ ਤੋਂ 2012 ਚ ਉਹ ਹਾਦਸਾਗ੍ਰਸਤ ਹੋਇਆ ਸੀ। ਉਸ ਟਾਈਮ ਦੇ ਉੱਤੇ ਇੰਸ਼ੋਰੈਂਸ ਨੂੰ $1.5 ਬਿਲੀਅਨ ਦੇਣਾ ਪਿਆ ਸੀ। ਇਹ ਕਹਿੰਦੇ ਵੀ ਜੇ ਨਜ਼ਦੀਕੀ ਪਾਸਟ ਦੇ ਵਿੱਚ ਦੇਖੀਏ ਤਾਂ ਇਹ ਰੀਸੈਂਟ ਮੈਮਰੀ ਦੇ ਵਿੱਚ ਸਭ ਤੋਂ ਵੱਡਾ ਹਾਈਐਸਟ ਕਲੇਮ ਦੇਖਿਆ ਗਿਆ ਹੈਗਾ ਆ। 1851 ਦਾ ਇੱਕ ਸਟੈਚੂ ਆ, ਕਾਨੂੰਨ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹਦਾ ਸ਼ਿਪ ਆ, ਜਿਹੜਾ ਓਨਰ ਹੈਗਾ ਸ਼ਿਪ ਦਾ, ਲਾਇਬਿਲਿਟੀ ਉਹਦੇ ਸਿਰ ਦੇ ਉੱਤੇ ਆ। ਦਿੱਲੀ ਓਨ ਕੀਤਾ ਜਾਂਦੀ ਆ ਇੱਕ ਗ੍ਰੇਸ ਓਸ਼ਨ ਪ੍ਰਾਈਵੇਟ ਦੇ ਦੁਆਰਾ। ਡੈਨਿਸ਼ ਜਿਹੜਾ ਸ਼ਿਪਿੰਗ ਜਾਇੰਟ ਆ ਮੈਸਰਕ, ਉਹਨਾਂ ਦਾ ਸਮਾਨ ਲੱਦ ਕੇ ਲਈ ਜਾਂਦੇ ਸੀਗੇ। ਸੋ ਜਿਹਦਾ ਸਮਾਨ ਆ ਉਹਦੀ ਜ਼ਿੰਮੇਵਾਰੀ ਨਹੀਂ, ਜਿਹਦਾ ਸ਼ਿਪ ਆ ਕਹਿੰਦੇ ਵੀ ਉਹਦੇ ਸਿਰ ਤੇ ਜਿਹੜੀ ਜ਼ਿੰਮੇਵਾਰੀ ਇਵੈਂਚੁਅਲੀ ਇਹ ਪਊਗੀ। ਸੋ ਹੁਣ ਪੇ ਕਿੱਦਾਂ ਹੋਊਗਾ, ਕਦੋਂ ਤੱਕ ਹੋਊਗਾ, ਇਹ ਇੱਕ ਵੱਡਾ ਜਿਹੜਾ ਉਹ ਰੌਲਾ ਆ। ਜਿੰਨੀ ਦੇਰ ਤੱਕ ਰਮਨ ਜੀ, ਹੁਣ ਜੇ ਆਪਾਂ ਇਹ ਗੱਲ ਕਰੀਏ ਵੀ ਓਬਵੀਅਸਲੀ ਜਿੱਦਾਂ ਤੁਸੀਂ ਵੀ ਦੱਸ ਰਹੇ ਵੀ ਪੋਰਟ ਦੇ ਕੰਮਕਾਜ ਦੇ ਉੱਤੇ ਅਸਰ ਪੈਂਦਾ, ਕਿੱਦਾਂ ਜਿਹੜਾ ਉਹ ਸਮਾਨ ਬਾਹਰ ਨੂੰ ਜਾਣਾ, ਜਦੋਂ ਇਹ ਪੁੱਲ ਨਹੀਂ ਹੈਗਾ, ਉੱਥੇ ਟਨਲਸ ਦੱਸੀਆਂ ਜਾਂਦੀਆਂ ਆ ਕਿ ਟਨਲਸ ਦੇ ਜ਼ਰੀਏ ਫਿਰ ਇਹ ਸ਼ਿਪਮੈਂਟ ਜਿਹੜੀ ਉਹ ਜਾਣ ਦੀ ਹੈਗੀ ਆ ਕਵਾਇਦ, ਉਹ ਜਾ ਸਕਦਾ ਆ ਤੇ ਕੰਮ ਕਾਫੀ ਫਿਰ ਉੱਥੇ ਸਲੋ ਡਾਊਨ ਹੋ ਸਕਦਾ ਹੈ ਤੇ ਓਬਵੀਅਸਲੀ ਉੱਥੇ ਸੈਂਕੜੇ ਹਜ਼ਾਰਾਂ ਜੌਬਾਂ ਦੇ ਉੱਤੇ ਵੀ ਅਸਰ ਪਊਗਾ। ਬਿਲਕੁਲ ਰਾਜਕਿਰਨ, ਜਿਹੜਾ ਟਨਲ ਆ ਜਾਂ ਬ੍ਰਿਜ ਦਾ ਕੰਮ ਆ, ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਜਿਹੜਾ ਹੈਜ਼ਿਟਿਵ ਮਟੀਰੀਅਲ ਹੈਗਾ ਆ ਉਹ ਟਨਲ ਜਾਂ ਬ੍ਰਿਜ ਦੇ ਉੱਤੋਂ ਦੀ ਨਹੀਂ ਲੈ ਕੇ ਜਾਇਆ ਜਾਂਦਾ ਜਾਂ ਟਰਾਈ ਕੀਤੀ ਜਾਂਦੀ ਕਿ ਉੱਥੋਂ ਦੀ ਨਾ, ਕਿਉਂਕਿ ਮੈਜੋਰਟੀ ਜਿਹੜੀ ਪ੍ਰੋਬਲਮ ਆਉਣੀ ਆ ਉਹ ਆਉਣੀ ਆ ਕਿ ਜਿਹੜੇ ਤੁਹਾਡੇ ਹੈਜ਼ਮੈਟ ਦਾ ਜਿਹੜਾ ਸਮਾਨ ਹੈਗਾ, ਔਰ ਇਸ ਸ਼ਿਪ ਦੇ ਉੱਤੇ ਵੀ ਮੇਰੇ ਖਿਆਲ ਕਾਫੀ ਹੈਜ਼ਮੈਟ ਦਾ ਸਮਾਨ ਸੀਗਾ ਜਿਹੜਾ ਕਿ ਉੱਥੇ ਪਾਣੀ ਦੇ ਵਿੱਚ ਗਿਰਿਆ ਵੀ, ਔਰ ਜਿਹੜੇ ਕੰਟੇਨਰ ਜਿਹੜੇ ਆ ਉਹ ਮਤਲਬ ਕਿ ਖੁੱਲੇ ਪਏ ਆ। ਸੋ ਇਸ ਕਰਕੇ ਜਿਹੜਾ ਇਹ ਚੀਜ਼ ਹੈਗੀ ਆ ਕਾਫੀ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਇਹਦੇ ਵਿੱਚ ਜਿਹੜੀਆਂ ਚੇਂਜਸ ਜਾਂ ਸਾਰੀਆਂ ਆਉਣ ਦੇਖਣ ਨੂੰ ਮਿਲੂਗੀ ਵੀ ਕੀ ਸਾਰਾ ਕੁਝ ਹੋਇਆ ਹੈਗਾ। ਪਰ ਡੈਫੀਨੇਟਲੀ ਜਿਹੜਾ ਓਬਵੀਅਸਲੀ ਜਿਹੜੀ ਰਾਊਟ ਹੈਗਾ ਆ ਕਾਫੀ ਇੰਪੋਰਟੈਂਟ ਹੈਗਾ ਆ। ਜੇ ਆਪਾਂ ਦੇਖੀਏ ਤੇ ਉੱਥੇ ਬਾਲਟੀਮੋਰ, ਮੈਰੀਲੈਂਡ, ਸਾਰਾ ਜਿਹੜਾ ਏਰੀਆ ਹੈਗਾ ਉਹ ਇਸ ਬ੍ਰਿਜ ਦੇ ਥਰੂ ਕਨੈਕਟ ਸੀਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹਦੇ ਵਿੱਚ ਮੈਜੋਰਟੀ, ਕਿਉਂਕਿ ਜ਼ਿਆਦਾ ਤਾਂ ਇੱਕੋ ਹੀ ਚੀਜ਼ ਹੈ ਕਿ ਇਹਦਾ ਜਿਹੜਾ ਐਕਸੀਡੈਂਟ ਹੋਇਆ ਹੈਗਾ ਉਹ 1:30 ਤੇ ਸਵੇਰ ਤੜਕੇ ਹੋਇਆ ਹੈਗਾ। ਸੋ ਮਤਲਬ ਕਿ ਜਿਹੜੀ ਟ੍ਰੈਫਿਕ ਸੀਗਾ ਬਹੁਤ ਘੱਟ ਸੀਗਾ ਉਸ ਵੇਲੇ, ਪਰ ਅਨਫੋਰਚੂਨੇਟਲੀ ਜਿਹੜੇ 6 ਜਣੇ ਵਿੱਚ ਸੀਗੇ ਤੇ ਉਹਨਾਂ ਦੇ ਵਿੱਚੋਂ ਮੇਰੇ ਖਿਆਲ 8 ਦੇ ਵਿੱਚੋਂ 2 ਪਾਏ ਗਏ ਆ ਉੱਥੇ, ਮਤਲਬ ਕਿ 2 ਲਾਸ਼ਾਂ ਲੱਭੀਆਂ ਜੀ। ਹਾਂਜੀ ਤੇ ਜੀ ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਟਰੱਕਿੰਗ ਦੇ ਉੱਤੇ 408-272-5200। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਸਪੋਕਸਪਰਸਨ ਜੈਸਿਕਾ ਗੇਲ ਉਹਨਾਂ ਨੇ ਕਿਹਾ ਵੀ ਜਿਹੜਾ ਕੀ ਬ੍ਰਿਜ ਹੈਗਾ ਆ ਉਹ ਇੱਕ ਕ੍ਰਿਟੀਕਲ ਕੰਪੋਨੈਂਟ ਆ ਟਰੱਕਿੰਗ ਇੰਡਸਟਰੀ 'ਚ। 1.3 ਮਿਲੀਅਨ ਟਰੱਕ, 13 ਲੱਖ ਟਰੱਕ ਹਰ ਸਾਲ ਇਸ ਬ੍ਰਿਜ ਤੋਂ ਉੱਪਰੋਂ ਲੰਘਦੇ ਆ। 3600 ਟਰੱਕ ਐਵਰੀਡੇ ਉੱਥੋਂ ਲੰਘਦਾ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਜ਼ਿਆਦਾ ਅਮਰੀਕਾ ਦੀ 70% ਜਿਹੜੀ ਆਟੋ ਵਹੀਕਲਸ ਉੱਥੇ ਆਉਂਦੀਆਂ ਹੈਗੀਆਂ ਆ ਉਹ ਬਾਲਟੀਮੋਰ ਵਾਲਾ ਜਿਹੜਾ ਪੋਰਟ ਉੱਥੇ ਆਉਂਦੀਆਂ ਸੀ। ਉਹ ਤੋਂ ਬਾਅਦ ਬਾਕੀ ਵੱਖ-ਵੱਖ ਸਟੇਟਾਂ ਨੂੰ ਜਾਂਦੀਆਂ।
ਤੇ ਦੂਸਰੇ ਨੰਬਰ ਤੇ ਉੱਥੇ ਸਭ ਤੋਂ ਜ਼ਿਆਦਾ ਪੈਟਰੋਲੀਅਮ ਤੇ ਹੈਜ਼ਰਡਸ ਮਟੀਰੀਅਲ ਉਹ ਉੱਥੇ ਆਉਂਦਾ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਲੀ ਟਰਾਂਸਪੋਰਟ ਕਰਕੇ ਬਾਲਟੀਮੋਰ ਦੀ ਕੰਪਨੀ ਆ, ਉਹ ਕਹਿੰਦੇ ਵੀ ਟਾਈਮ ਵਾਈਜ਼ ਸਾਨੂੰ ਇਹ ਬਹੁਤ ਜ਼ਿਆਦਾ ਕਾਸਟ ਕਰੂਗਾ, ਕਿਉਂਕਿ ਉਹ ਟਨਲ ਨਹੀਂ ਯੂਜ਼ ਕਰ ਸਕਦੇ। 2 ਘੰਟੇ ਦਾ ਉਹਨਾਂ ਨੂੰ ਹੋਰ ਜ਼ਿਆਦਾ ਜਿਹੜਾ ਸਮਾਂ ਲੱਗੂਗਾ ਜਿੱਥੇ ਕਿਤੇ ਵੀ ਉਹਨੀ ਗੈਸੋਲੀਨ ਸਟੇਸ਼ਨ ਤੇ ਜਾਂ ਜਿੱਥੇ ਵੀ ਜਿਹੜਾ ਉਹਨੀ ਪੈਟਰੋਲੀਅਮ ਜਾਂ ਕੈਮੀਕਲ ਪ੍ਰੋਡਕਟਸ ਪਹੁੰਚਾਣੇ ਹੈਗੇ ਆ। ਹਜੇ ਜਿਹੜੇ ਹੋਥੀ ਰੈਬਲ ਅਟੈਕ ਹੋ ਰਿਹਾ ਸੀ ਰੈਡ ਸੀ 'ਚ, ਉਹਦਾ ਜਿਹੜਾ ਅਸਰ ਹਜੇ ਘਟਿਆ ਨਹੀਂ ਸੀ। ਤੇ ਦੂਸਰਾ ਜਿਹੜਾ ਇਹ ਹੁਣ ਬ੍ਰਿਜ ਡਿਗਣ ਦੇ ਨਾਲ ਜੋ ਕਾਰਗੋ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਆ। ਅਲਟੀਮੇਟਲੀ ਜਿਹੜੇ ਕੰਟੇਨਰਸ ਹੋਣੇ ਆ ਉਹਨਾਂ ਦੀ ਹੁਣ ਜਿਹੜੀ ਸ਼ਿਪਮੈਂਟ ਆ ਉਹਦਾ ਜਿਹੜਾ ਕੀਮਤ ਆ ਕਾਫੀ ਜ਼ਿਆਦਾ ਵਧੂਗੀ। ਜੀ ਜੀ ਬਿਲਕੁਲ। ਤੇ ਰਮਨ ਜੀ, ਓਵਰਆਲ ਟਰੱਕਿੰਗ ਇੰਡਸਟਰੀ ਦੀ ਜੇ ਗੱਲ ਕਰਦੇ ਜਾਈਏ ਤਾਂ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ? ਲਾਸਟ ਟਾਈਮ ਜਿੱਦਾਂ ਇਹ ਖਬਰਾਂ ਜਾਂ ਕਹਿ ਲਓ ਵੀ ਆ ਰਹੇ ਸੀਗੇ ਵੀ ਹਾਂ ਰਿਕਵਰੀ ਦੇ ਆਸਾਰ, ਰਿਕਵਰੀ ਦੀਆਂ ਚੀਜ਼ਾਂ ਨਜ਼ਰ ਆ ਰਹੀਆਂ, ਕੁਝ ਪੋਜ਼ਿਟਿਵ ਚੀਜ਼ਾਂ ਨਜ਼ਰ ਆ ਰਹੀਆਂ ਆ। ਸੋ ਉਸੇ ਲਾਈਨ ਦੇ ਉੱਤੇ ਕੰਮ ਚੱਲ ਰਿਹਾ ਆ? ਕਿੱਦਾਂ ਚੱਲ ਰਹੀ ਆ? ਅਪਡੇਟ ਕੀ ਆ ਰੇਟਸ ਵਗੈਰਾ ਨੂੰ, ਇੰਡਸਟਰੀ ਦੀ ਓਵਰਆਲ ਸਥਿਤੀ? ਡੈਫੀਨਿਟਲੀ ਰਾਜਕਰਨ, ਪੋਜ਼ਿਟਿਵ ਤਾਂ ਹੈਗਾ ਆ ਸਾਰਾ ਕੁਝ। ਔਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਇਲੈਕਸ਼ਨ ਈਅਰ ਹੈਗਾ ਆ, ਸੋ ਇਲੈਕਸ਼ਨ ਈਅਰ ਦੇ ਵਿੱਚ ਕਾਫੀ ਐਫਰਟ ਰਹਿੰਦੀ ਆ ਗਵਰਨਮੈਂਟ ਵੱਲੋਂ ਕਿ ਇਹਨੂੰ ਪੋਜ਼ਿਟਿਵ ਸਾਈਡ ਨੂੰ ਲੈ ਕੇ ਜਾਇਆ ਜਾਵੇ, ਕਿਉਂਕਿ ਜੇ ਇਕੋਨਮੀ ਇਸ ਤਰ੍ਹਾਂ ਹੀ ਹੈਗੀ ਆ ਜਾਂ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਆ ਤਾਂ ਫਿਰ ਡੈਫੀਨੇਟਲੀ ਜਿਹੜੀ ਇਲੈਕਸ਼ਨ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ। ਸੋ ਇਸ ਕਰਕੇ ਆਸ ਆ ਕਿ ਜਿਹੜਾ ਜੁਲਾਈ ਦੇ ਵਿੱਚ ਰੇਟ ਕੱਟ ਸ਼ਾਇਦ ਹੋ ਜਾਵੇ, ਤੇ ਰੇਟ ਕੱਟ ਹੁੰਦਾ ਆ ਤਾਂ ਡੈਫੀਨੇਟਲੀ ਜਿਹੜੀ ਆ ਮਾਰਕੀਟ ਆ ਉਹ ਕਾਫੀ ਹਿਲ ਸਕਦੀ ਆ। ਬਾਕੀ ਆਪਣੇ ਮੌਸਮ ਜਿਹੜਾ ਕੈਲੀਫੋਰਨੀਆ ਦਾ ਹੈਗਾ, ਜਿਹੜਾ ਇੱਧਰਲਾ ਆਪਣਾ ਪ੍ਰੋਡਿਊਸ ਦਾ ਕੰਮ ਚੱਲਣਾ ਹੈਗਾ, ਮੌਸਮ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਹਰ ਹਫ਼ਤੇ ਹੀ ਬਿਲਕੁਲ ਕਿਸੇ ਦਿਨ ਤਾਂ ਬਿਲਕੁਲ ਹੀ ਸਿਆਲਾਂ ਵਾਲਾ ਮੌਸਮ ਹੋ ਜਾਂਦਾ ਆ। ਸੋ ਇਸ ਕਰਕੇ ਇਸ ਚੀਜ਼ ਦਾ ਜਿਹੜਾ ਅਸਰ ਹੈ ਉਹ ਡੈਫੀਨੇਟਲੀ ਰਹੂਗਾ ਜਿੰਨੀ ਦੇਰ ਤੱਕ ਪੂਰਾ ਇੱਧਰੋਂ ਮੌਸਮ ਖੁੱਲ੍ਹਦਾ ਨਹੀਂ ਜਾਂ ਗਰਮੀ ਨਹੀਂ ਸ਼ੁਰੂ ਹੁੰਦੀ, ਉਨੀ ਦੇਰ ਤੱਕ ਜਿਹੜਾ ਪ੍ਰੋਡਿਊਸ ਦਾ ਕੰਮ ਆ ਉਹ ਵੀ ਥੋੜ੍ਹਾ ਜਿਹਾ ਮਤਲਬ ਕਿ ਮੱਠੇ 'ਚ ਹੈਗਾ। ਪਰ ਰੇਟਸ ਜਿਹੜੇ ਆ ਉਹ ਅਜੇ ਐਜ਼ ਯੂਜੂਅਲ ਹੈਗੇ ਆ, ਕੋਈ ਖਾਸ ਫਰਕ ਨਹੀਂ ਪਿਆ ਹੈਗਾ। ਜਿਹੜਾ ਹੋਰ ਕਹਿ ਲਓ ਕਿ ਜਿਹੜੀ ਟਰੱਕਾਂ ਦੀ ਅਵੇਲੇਬਿਲਿਟੀ ਹੈਗੀ ਆ ਉਹ ਸਟਿਲ ਹਾਈ ਹੈਗੀ ਆ। ਸੋ ਓਵਰਆਲ ਜਿਹੜਾ ਕੰਮ ਹੈਗਾ ਉਹ ਡੈਫੀਨੇਟਲੀ ਮਤਲਬ ਕਿ ਉੱਥੇ ਇੱਕ ਸਟੈਂਡ ਸਟਿਲ ਹੈਗਾ। ਪਰ ਜਿਹੜੀ ਰੀਸੈਂਟ ਦਿਨਾਂ ਦੇ ਵਿੱਚ ਆਪਣੀ ਰਾਜਕਰਨ ਚੀਜ਼ਾਂ ਜਿਹੜੀਆਂ ਕਾਫੀ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਕਿ ਜਿਹੜੇ ਆਡਿਟਸ ਹੋ ਰਹੇ ਹੈਗੇ ਆ ਜਾਂ ਇੱਕ ਆਪਣੇ ਇੱਥੋਂ ਦੇ ਕੈਰੀਅਰਸ ਨੇ ਮੇਰੇ ਤੱਕ ਪਹੁੰਚ ਕੀਤੀ ਸੀ, ਦੱਸਿਆ ਸੀ ਉਹਨਾਂ ਦਾ ਕੇਸ ਕੀ ਹੋਇਆ ਉਹਨਾਂ ਦੇ ਨਾਲ। ਡਬਲ ਲੌਗ ਬੁੱਕ ਦਾ ਜਿਹੜਾ ਕੇਸ ਸੀਗਾ, ਉਹਨਾਂ ਦੀ ਜਿਹੜੀ ਡਬਲ ਲੌਗ ਬੁੱਕ ਚੈੱਕ ਕੀਤੀ ਗਈ ਤੇ ਉਹਨਾਂ ਦੇ ਜਿਹੜੇ ਜਦੋਂ ਆਡਿਟ ਹੋਇਆ ਚੈੱਕ ਕੀਤੇ $770 ਦੇ ਕਰੀਬ ਇੱਕ ਵਾਇਲੇਸ਼ਨ ਦਾ ਜਿਹੜਾ ਉਹਨਾਂ ਦਾ ਜੁਰਮਾਨਾ ਸੀਗਾ। ਸੋ 31,000 ਦੇ 32,000 ਦੇ ਲਾਗੇ ਉਹਨਾਂ ਦਾ ਜਿਹੜਾ ਜੁਰਮਾਨਾ ਹੋਇਆ। ਔਰ ਜਿਹੜੀ ਦੂਸਰੀ ਚੀਜ਼ ਹੈ ਕਿ ਜਦੋਂ ਤੁਸੀਂ ਡਬਲ ਲੌਗ ਬੁੱਕ ਯੂਜ਼ ਕਰ ਰਹੇ ਆ ਤੇ ਉੱਥੇ ਡਬਲ ਲੌਗ ਬੁੱਕ ਦੇ ਵਿੱਚ ਤੁਹਾਨੂੰ ਬੇਸਿਕਲੀ ਜਿਹੜੀ ਅਨਦਰ ਪਰਸਨ ਦੀ ਲੌਗ ਬੁੱਕ ਤੁਸੀਂ ਯੂਜ਼ ਕਰਦੇ ਹੋ, ਮੋਸਟਲੀ ਸਾਰੇ ਇਹੋ ਹੀ ਇੱਕੋ ਹੀ। ਉਹ ਹੁਣ ਕਾਪਸ ਨੂੰ ਵੀ ਇੱਕੋ ਹੀ ਚੀਜ਼ ਪਤਾ ਹੈ, ਲਾਅ ਇਨਫੋਰਸਮੈਂਟ ਨੂੰ। ਮੈਂ ਜੀ ਆਪਣਾ ਕੋ ਡਰਾਈਵਰ ਪਿੱਛੇ ਲਾਤਾ, ਮੈਂ ਕੋ ਡਰਾਈਵਰ ਪਿੱਛੇ ਛੱਡ ਆਇਆ ਤੇ ਉਹਨੇ ਹੋਰ ਕਿਤੇ ਜਾਣਾ ਸੀਗਾ। ਸੋ ਇਹ ਗੱਲ ਕਹਿ ਕੇ ਸੋ ਕੰਪਨੀ ਨੂੰ ਸਿੱਧਾ ਜਿਹਾ ਕੁਐਸਚਨ ਪੁੱਛਿਆ ਜਾਂਦਾ ਹੈ ਲਾਅ ਇਨਫੋਰਸਮੈਂਟ ਵੱਲੋਂ ਕਿ ਜਿਹੜਾ ਦੂਸਰਾ ਡਰਾਈਵਰ ਛੱਡ ਆਇਆ ਉਹਦੀ ਫਾਈਲ ਕਿੱਥੇ ਆ ਤੇ ਉਹਦਾ ਚੈੱਕ ਕਿੱਥੇ ਕੱਟਿਆ। ਅੱਛਾ, ਠੀਕ ਹੈ। ਹਾਂਜੀ, ਸੋ ਉਹ ਸਿੰਪਲ ਜਿਹਾ ਕੰਮ ਹੈ ਤੇ ਸਿੰਪਲ ਜਿਹੇ ਤਰੀਕੇ ਨਾਲ ਹੀ ਉਹ ਫੜੇ ਜਾਂਦੇ ਆ, ਕਿਉਂਕਿ ਆਬਵੀਅਸਲੀ ਜੇ ਤੁਸੀਂ ਦੂਜਾ ਡਰਾਈਵਰ ਹੈ ਨਹੀਂ, ਤੁਸੀਂ ਬਣਾਇਆ ਆ ਤੇ ਜਾਂ ਤੁਸੀਂ ਕਿਸੇ ਦੀ ID ਯੂਜ਼ ਕਰਦੇ ਆ ਜਾਂ ਤੁਸੀਂ ਡਬਲ ELD ਯੂਜ਼ ਕਰਦੇ ਆ ਤੇ ਉਹ ਫਿਰ ਡਬਲ ਡਰਾਈਵਰ ਦਾ ਜਿਹੜਾ ਆ ਉਹਦੀ ਫਾਈਲ, ਉਹਦਾ ਡਰੱਗ ਟੈਸਟ, ਉਹਦਾ ਹਰ ਚੀਜ਼ ਤੁਹਾਨੂੰ ਕੰਪਲੀਟ ਕਰਕੇ ਰੱਖਣਾ ਪੈਣਾ ਆ, ਉਹਦਾ ਪੇ ਚੈੱਕ ਕੱਟਣਾ ਪੈਣਾ ਆ। ਸੋ ਜੇ ਹੈ ਹੀ ਗੋਸਟ ਆ ਤਾਂ ਉਹਦਾ ਕਿੱਥੋਂ ਡਰੱਗ ਟੈਸਟ ਹੋਊਗਾ, ਕੌਣ ਉਹਦਾ ਮਤਲਬ ਆਈ ਡੋਂਟ ਨੋ ਲੋਕੀ ਇਹ ਕਿਉਂ ਕਰ ਰਹੇ ਹੈਗੇ ਆ। ਪਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਅਨਫੋਰਚੂਨੇਟ ਹੈਗੀਆਂ
ਕੰਪਨੀਜ਼ ਦੇ ਵਿੱਚ ਲੋਕੀ ਇੱਕ ਦੂਜੇ ਦੀਆਂ ਕੰਪਨੀਜ਼ ਦੇ ਵਿੱਚ ਡਰਗ ਟੈਸਟ ਕਰਾ ਕੇ ਆਪਣਾ ਉੱਥੇ ਆਈਡੀ ਚਲਾਈ ਜਾਂਦੇ ਆ ਜਾਂ ਆਪਣੀ ਉਧਰ WELD ਚਲਾਈ ਜਾਂਦੇ ਆ, ਪਰ ਉਹਦੇ ਨਾਲ ਤੁਸੀਂ ਆਡਿਟ ਜਿਹੜਾ ਹੈਗਾ ਉਹ ਡੈਫੀਨੇਟਲੀ ਉਹਦੇ ਵਿੱਚ ਨਹੀਂ ਬਚ ਸਕਦੇ ਹੈਗੇ। ਔਰ ਰੀਸੈਂਟ ਇੱਕ ਜਿਹੜਾ ਮਸਲਾ ਸਾਹਮਣੇ ਆਇਆ ਹੈਗਾ ਉਹਦੇ 'ਚ ਬੜੀ ਵੱਡੀ ਸਿਚੁਏਸ਼ਨ ਬਣੀ ਹੈਗੀ ਆ ਕਿ ਜਿਹੜੀਆਂ ELD ਕੰਪਨੀਜ਼ ਤੁਹਾਨੂੰ ਰੋਡ ਸਾਈਡ ਦੇ ਉੱਤੇ ਕਹਿੰਦੀਆਂ ਹੈਗੀਆਂ ਵੀ ਤੁਸੀਂ ਆਡਿਟ 'ਚ ਫੇਲ ਨਹੀਂ ਹੋਵੋਗੇ ਕਿਉਂਕਿ ਉਹ ਐਡਿਟ ਕਰ ਦਿੰਦੀਆਂ ਹੈਗੀਆਂ, ਪਰ ਜਿਹੜਾ DOT ਦਾ ਤੇ CHP ਦਾ ਜਿਹੜਾ ਸਿਸਟਮ ਹੈਗਾ ਰੌਡਸ, ਉਹ ਜਦੋਂ ਤੁਸੀਂ ਉਹਦੇ ਉੱਤੇ ਜਦੋਂ ਤੁਸੀਂ ਲੌਗਬੁੱਕ ਪਾਉਣੇ ਆ ਤਾਂ ਉਹ ਟੋਟਲੀ 100% ਸਾਰੀ ਜਿਹੜੀ ਓਰੀਜਨਲ ਰਿਕਾਰਡਿੰਗ ਆ ਉਹ ਉਹਨਾਂ ਨੂੰ ਦੱਸ ਦਿੰਦਾ ਆ। ਸੋ ਹੁਣ ਜੇ ਇਸ ਕੰਪਨੀ ਦਾ ਆਡਿਟ ਆਇਆ ਹੈਗਾ ਉਹਨਾਂ ਨੇ ਦੱਸਿਆ ਹੈਗਾ ਕਿ ਜਿੱਥੇ ਸਾਨੂੰ ਲੌਗਬੁੱਕ ਦਿਖਾ ਰਹੀ ਹੈ ਕਿ ਸਾਡੀ ਕੋਈ ਵਾਇਓਲੇਸ਼ਨ ਨਹੀਂ, ਅਸੀਂ ਐਡਿਟ ਕਰਕੇ ਉੱਥੇ ਨੋਟਸ ਪਾ ਕੇ ਸਾਰਾ ਕੁਝ ਕੀਤਾ ਆ, ਪਰ ਜਦੋਂ ਉਹੋ ਹੀ ਲੌਗਬੁੱਕ ਜਿਹੜੀ ਆ ਉਹ ਲਾਅ ਇਨਫੋਰਸਮੈਂਟ ਨੂੰ ਦਿੱਤੀ ਤੇ ਉਹਨਾਂ ਨੇ ਉੱਥੇ 15 20 30 40 ਜਿਹੜੀਆਂ ਵਾਇਓਲੇਸ਼ਨਾਂ ਆ ਉਹ ਖੜੀਆਂ ਕਰਤੀਆਂ। ਸੋ ਕਹਿਣ ਦਾ ਭਾਵ ਇਹ ਆ ਕਿ ਪਲੀਜ਼ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਨਾਲ ਤੁਸੀਂ ਬਚ ਨਹੀਂ ਸਕਦੇ। ਡੋਂਟ ਡੂ ਦੈਟ। ਤੁਸੀਂ ਆਪਣਾ ਕਰੀਅਰ, ਆਪਣਾ ਬਿਜ਼ਨਸ, ਆਪਣਾ ਸਾਰਾ ਕੁਝ ਖੁਦ ਹੀ ਬਰਬਾਦ ਕਰ ਰਹੇ ਆ, ਖੁਦ ਹੀ ਖਰਾਬ ਕਰ ਰਹੇ ਆ। ਤੁਹਾਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਮਤਲਬ ਇਸ ਤਰ੍ਹਾਂ ਕਰਕੇ ਕਿਉਂ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਾਇਦ ਜ਼ਿਆਦਾ ਪੈਸੇ ਬਣਾ ਲਓਗੇ ਜਾਂ ਜ਼ਿਆਦਾ ਕਾਮਯਾਬ ਹੋ ਜਾਓਗੇ। ਇਹ ਨਹੀਂ ਹੈਗਾ, ਇਹ ਨਹੀਂ, ਇੱਦਾਂ ਨਹੀਂ ਹੋ ਸਕਦਾ ਔਰ ਨਾ ਹੀ ਇੱਦਾਂ ਚੱਲਣਾ ਹੈਗਾ। ਸੋ ਇਵੈਂਚੁਅਲੀ ਇਟਸ ਗੋਇੰ ਟੂ ਪੇ ਬੈਕ ਟਾਈਮ ਆ ਜਾਂਦਾ ਆ ਔਰ ਫਿਰ ਅਸੀਂ ਕਹਿੰਦੇ ਹਾਂ ਵੀ ਸਾਡੇ ਨਾਲ ਗੌਰਮੈਂਟ ਧੱਕਾ ਕਰਦੀ ਹੈ, ਸਾਡੇ ਨਾਲ ਲਾਅ ਇਨਫੋਰਸਮੈਂਟ ਵਾਲੇ ਸਾਡੇ ਨਾਲ ਆਹ ਕਰਦੇ ਉਹ ਕਰਦੇ ਆ। ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਧਿਆਨ 'ਚ ਰੱਖੋ ਕਿਉਂਕਿ ਇਸ ਵੇਲੇ ਆਡਿਟ ਦੀ ਭਰਮਾਰ ਲੱਗੀ ਪਈ ਆ ਔਰ ਆਡਿਟ ਜਿਹੜੇ ਆ ਰਹੇ ਆ ਬੜੇ ਈਜ਼ੀਲੀ ਤੁਹਾਨੂੰ 1 ਸੈਕਿੰਡ ਦੇ ਵਿੱਚ ਜਿਹੜਾ ਲਾਅ ਇਨਫੋਰਸਮੈਂਟ ਵਾਲਾ ਉਹ ਕੈਚ ਕਰ ਸਕਦਾ। ਜੀ ਜੇ ਵਾਇਓਲੇਸ਼ਨ ਦੀ ਗੱਲ ਕਰਦੇ ਜਾਈਏ, ਇੱਕ ਸੈਂਟਰਲ ਕੈਲੀਫੋਰਨੀਆ ਗੋਸ਼ਨ ਫ੍ਰਿਜ਼ਨੋ ਤੋਂ ਅੱਗੇ ਆ, ਉੱਥੇ ਦੀ ਕੰਪਨੀ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਈਵਨ ਦੋ ਉਹ ਸ਼ਟਡਾਊਨ ਹੋ ਗਈ ਸੀ ਨਵੰਬਰ 'ਚ। ਸਾਡੇ ਨਾਲ ਕਾਲਰ ਆ, ਉਹ ਵੀ ਲੈਣੇ ਆ ਤੇ ਇੱਕ ਮਿੰਟ 'ਚ ਮੈਂ ਖਬਰ ਸਾਂਝੀ ਕਰਦਾ। ਸੋ ਇਹ ਜਿਹੜੀ ਕੰਪਨੀ ਆ ਸੈਂਟਰਲ ਕੈਲੀਫੋਰਨੀਆ ਦੀ ਕਾਰਟੇਜ ਕੰਪਨੀ, ਹੈੱਡਕੁਆਟਰ ਗੋਸ਼ਨ ਦੇ ਵਿੱਚ ਸੀਗੀ। 25 ਦੇ ਕਰੀਬ ਇਹਦੇ ਪਾਵਰ ਯੂਨਿਟ ਸੀ, 32 ਡਰਾਈਵਰ ਸੀਗੇ ਤੇ ਉਹਨਾਂ ਨੇ ਬੈਂਕਰਪਸੀ 'ਚ ਇਹ ਕਿਹਾ ਵੀ ਸਾਡੇ ਕੋਲ ਸਿਰਫ $50,000 ਦੇ ਐਸੈਟਸ ਆ ਤੇ ਲਾਇਬਿਲਟੀਆਂ ਸਾਡੀਆਂ 1 ਤੋਂ ਲੈ ਕੇ 10 ਮਿਲੀਅਨ ਤੱਕ ਹੈਗੀਆਂ। ਇਹ ਜਿਹੜੀ ਕੰਪਨੀ ਆ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਸਾਈਟੇਸ਼ਨਸ ਮਿਲੀਆਂ ਸੀਗੀਆਂ। FMCSA ਦੇ ਸੇਫਰ ਵੈਬਸਾਈਟ ਦੇ ਮੁਤਾਬਕ ਕਹਿੰਦੇ ਵੀ ਅਪ੍ਰੈਲ 2019 ਚ ਇਹਨਾਂ ਦੀ ਜਿਹੜੀ ਅਥਾਰਟੀ ਮਿਲੀ ਸੀ, ਰੀਵੋਕ ਕਰਤੀ ਸੀ ਇਹਨੂੰ ਵੋਲੰਟੀਅਰਲੀ, ਤੇ ਕਲੋਜ਼ਰ ਤੋਂ ਪਹਿਲਾਂ 110 ਟਾਈਮ 110 ਵਾਰੀ ਇੰਸਪੈਕਟ ਹੋਈ ਸੀ। 28 ਵਾਰੀ ਇਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ ਸੀ। 25.5% ਆਊਟ ਆਫ ਸਰਵਿਸ ਰੇਟ ਜਿਹੜਾ 24 ਮਹੀਨਿਆਂ ਦਾ ਹੁੰਦਾ ਟਾਈਮ ਉਹਦੇ ਦੌਰਾਨ ਸੀ। ਨੈਸ਼ਨਲ ਐਵਰੇਜ 22.3% ਆ। ਕੰਪਨੀ ਦੇ ਡਰਾਈਵਰਸ ਨੂੰ 156 ਵਾਰੀ ਇੰਸਪੈਕਟ ਕੀਤਾ ਗਿਆ ਸੀ 2 ਸਾਲਾਂ ਦੇ ਵਿੱਚ, ਤੇ ਨੈਸ਼ਨਲ ਐਵਰੇਜ ਡਰਾਈਵਰਸ ਦੀ ਜਿਹੜੀ 6.7% ਆ ਤੇ ਇਹਨਾਂ ਦੀ 2% ਦੇ ਕਰੀਬ ਸੀਗੀ। ਸੋ ਇਹਨਾਂ ਦੇ ਅਗੇਂਸਟ ਲੀਗਲ ਐਕਸ਼ਨ ਵੀ ਫਾਈਲ ਕੀਤਾ ਗਿਆ ਸੀ। ਅਲਟੀਮੇਟਲੀ ਇਹਨਾਂ ਨੇ ਹੁਣ ਬੈਂਕਰਪਸੀ ਫਾਈਲ ਕਰ ਦਿੱਤੀ ਜੀ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408-272-5200 4082725200। ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ, ਕੋਈ ਵਿਚਾਰ ਸਾਂਝੇ ਕਰਨੇ ਆ। ਓਮਕਾਰ ਸਿੰਘ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਤੇ ਜਿਹੜੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਨਾ ਇੱਕ ਨਿਊਜ਼ ਸਾਂਝੀ ਕਰਨੀ ਚਾਹੁੰਦਾ। ਮੈਂ ਫਰਾਈਡੇ ਨਾਲ ਲਾਸਟ ਫਰਾਈਡੇ ਆਪਣੇ ਅਮਰੇਲੋ ਟਰੱਕ ਸਟਾਪ ਤੇ JB ਹੰਟ ਵਾਲਿਆਂ ਨੇ ਆਪਣਾ ਬੰਦਾ ਘੇਰਿਆ ਜੀ, ਤੇ ਉਹ ਮੈਂ ਉੱਥੇ ਸੀਗਾ ਜੀ, ਤੇ ਮੈਂ ਦੇਖਿਆ ਉਹਨੇ ਇੱਧਰੋਂ ਪਾਵਰ ਦਾ ਟ੍ਰੇਲਰ ਪਾ ਕੇ ਲਗਿਆ ਸੀ ਉਸ ਪਾਸੇ ਕਿਤੇ, ਤਾਂ ਉਹਨੇ ਉੱਥੋਂ ਉਹਨਾਂ ਦਾ ਟ੍ਰੇਲਰ ਦੁਆਰਾ ਉੱਥੋਂ ਹੀ ਪਾ ਲਿਆ ਤੇ ਲੋਡ ਚੱਕ ਲਿਆ ਬਿਨਾਂ ਦੱਸੇ ਤੋਂ। ਤਾਂ ਉਹ ਐਪ ਉਹਨੇ ਬੰਦ ਕੀਤੀ ਹੋਈ, ਤਾਂ ਉਹਨਾਂ ਨੇ ਫਿਰ ਉੱਥੇ ਆ ਕੇ ਰੋਕ ਲਿਆ, ਉਹਨੂੰ ਘੇਰਿਆ। ਤਾਂ ਨਾਲੇ ਉਹਦੀ ਪੁਲਿਸ ਸੱਦੀ ਤੇ ਪੁਲਿਸ ਸੱਦ ਕੇ ਇਹਦਾ ਪਹਿਲਾਂ ਤੋਂ ਲੈ ਕੇ ਆਪਣੀ ਡੇ ਕੈਬ ਟਰੱਕ ਨਾਲ ਪਾ ਕੇ ਤਾਂ ਬੰਦੇ ਨੂੰ ਅਰੈਸਟ ਕਰਕੇ ਗੱਡੀ 'ਚ ਬਾਹ ਲਿਆ ਸੀ। ਤੇ ਫਿਰ ਮੈਂ ਉੱਥੇ ਦੇਖ ਖੜਾ ਸੀ, ਮੈਂ ਫਿਰ ਪੁੱਛਿਆ ਰੌਲਾ ਪੈਂਦਾ ਦੇਖ ਕੇ, ਮੈਂ ਕਿਹਾ ਵੀ ਗੱਲ ਕੀ ਹੋਈ। ਤਾਂ ਫਿਰ ਉਹ ਮੈਨੂੰ ਪਤਾ ਲੱਗਾ ਵੀ ਇਹ ਇੱਥੋਂ ਲੱਗਿਆ ਸੀਗਾ ਪਾਵਰ ਦਾ ਟ੍ਰੇਲਾ ਪਾ ਕੇ, ਤਾਂ ਉੱਧਰ ਇਹਨੇ ਜਾ ਕੇ ਲਾਇਆ ਸੀ ਮੇਰਾ ਖਿਆਲ ਕਿਤੇ ਅਲਾਬਾਮਾ ਵਗੈਰਾ। ਉੱਥੋਂ ਭਾਜੀ ਇਹਨੇ ਟ੍ਰੇਲਾ ਪਾ ਲਿਆ ਉਹਨਾਂ ਦਾ ਬਿਨਾਂ ਪੁੱਛੇ ਤੋਂ, ਤੇ ਲੋਡ ਚੱਕ ਕੇ ਆ ਰਿਹਾ ਸੀ। ਤਾਂ ਉਹਨੇ ਫਿਰ ਉਹ ਟਰੈਕ ਕਰਕੇ ਫੜਿਆ ਜੀ। ਫੜ ਕੇ ਤਾਂ
ਟਰੇਲਾ ਤੋਂ ਲੈ ਕੇ ਸਾਨੀ ਲੋਡ ਤੇ ਬੰਦੇ ਨੂੰ ਨਹੀਂ ਅਰੈਸਟ ਕਰਾਇਆ, ਪਤਾ ਨਹੀਂ ਜੀ ਉਹ ਲੈ ਕੇ ਆਉਣਗੇ ਅਰੈਸਟ ਕਰਕੇ ਜਾਂਦੀ, ਪਰ ਗੱਡੀ 'ਚ ਬਿਠਾ ਲਿਆ ਜੀ ਤੇ ਡੇ ਕੈਬ ਟਰੱਕ ਦਾ ਉਹਨਾਂ ਲੈ ਗਿਆ ਜੀ। ਤੇ ਮੈਂ ਦੱਸਣਾ ਚਾਹੁੰਦਾ ਵੀ ਇੱਦਾਂ ਇਹ ਮਤਲਬ ਇਹ ਨਿਊਜ਼ ਸੀਗੀ ਜੀ, ਮੈਂ ਤੁਹਾਨੂੰ ਮੈਂ ਕਿਹਾ ਰੇਡੀਓ ਸਾਂਝੀ ਕਰਾਂ ਜੀ। ਜੀ ਧੰਨਵਾਦ ਜੀ ਰਮਨ ਜੀ। ਜੀ ਬਿਲਕੁਲ ਜੀ, ਇਹੋ ਜਿਹੇ ਕੰਮ ਦੇ ਵਿੱਚ ਡੈਫੀਨੇਟਲੀ ਧਿਆਨ ਰੱਖੋ ਕਿ ਤੁਸੀਂ ਕਿੱਦਾਂ ਦੇ ਬਿਜ਼ਨਸ ਹੈਗੇ ਆ ਔਰ ਕਿੱਦਾਂ ਦਾ ਕੰਮ ਕਰ ਰਹੇ ਹੈਗੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਈ ਵਾਰੀ ਆਪਾਂ ਸੋਚ ਲੈਂਦੇ ਹਾਂ ਵੀ ਸ਼ਾਇਦ ਸੌਖਾ ਹੀ ਆ ਕੰਮ, ਵੀ ਇੱਧਰੋਂ ਚੱਕਿਆ ਇੱਧਰ ਚਲੇ ਗਏ, ਏਡੀ ਵੱਡੀ ਕੰਪਨੀ 'ਚ ਕੀ ਪਤਾ ਲੱਗਣਾ ਆ। ਪਰ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਾਅਦ ਦੇ ਵਿੱਚ ਆਪਾਂ ਇਹ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀਗਾ ਇੱਦਾਂ ਕਰ ਸਕਦੇ ਨਹੀਂ ਕਰ ਸਕਦੇ। ਤੁਸੀਂ ਬਿਜ਼ਨਸ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਸੀਂ ਕਿਸੇ ਦੀ ਚੀਜ਼ ਚੱਕ ਕੇ ਨਹੀਂ ਤੁਰ ਸਕਦੇ। ਸੋ ਅਨਫੋਰਚੂਨੇਟ ਹੈ ਬਟ ਡੈਫੀਨੇਟਲੀ ਨਹੀਂ ਕਰਨਾ ਚਾਹੀਦਾ। ਜੀ ਜੀ ਬਿਲਕੁਲ। ਸੋ ਤੁਸੀਂ ਵੀ ਕੋਈ ਵਿਚਾਰ ਸਾਂਝੇ ਕਰਨੇ ਆ, ਕੋਈ ਟਰੱਕਿੰਗ ਬਾਰੇ ਤੁਹਾਡਾ ਕੋਈ ਸਵਾਲ ਹੈਗਾ ਆ ਤਾਂ ਕਾਲ ਕਰ ਸਕਦੇ ਆ ਨੰਬਰ 408 272 5200 408272 5200 ਦੇ ਉੱਤੇ ਤੁਸੀਂ ਜਿਹੜਾ ਉਹ ਕਾਲ ਕਰਕੇ ਆਪਣੇ ਸਵਾਲ ਜਿਹੜੇ ਤੁਸੀਂ ਪੁੱਛ ਸਕਦੇ ਹੈਗੇ ਆ। ਜੀ ਜੀ ਰਮਨ ਜੀ। ਰਾਜਕਰਨ, ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਲਾਸਟ ਵੀਕ ਮੈਨੂੰ ਮੌਕਾ ਮਿਲਿਆ ਯੂਨਾਈਟਿਡ ਟਰੱਕਰ ਐਸੋਸੀਏਸ਼ਨ ਦੀ ਜਿਹੜੀ 10 ਸਾਲਾਂ ਦੀ ਐਨਵਰਸਰੀ ਸੀਗੀ ਉੱਥੇ ਜਾਣ ਦਾ। ਠੀਕ ਹੈ। ਵੈਂਕੂਵਰ ਸਰੀ ਦੇ ਵਿੱਚ ਉਹਨਾਂ ਨੇ ਉੱਥੇ ਬੈਂਕੁਏਟ ਹਾਲ ਦੇ ਵਿੱਚ ਕੀਤਾ ਸੀਗਾ ਔਰ ਮਤਲਬ ਇੱਕ ਵਧੀਆ ਗੱਲ ਇਹ ਲੱਗੀ ਕਿ ਬੈਂਕੁਏਟ ਹਾਲ ਦੇ ਵਿੱਚ ਉਹਨਾਂ ਨੇ ਜਿਹੜੇ ਉਹਨਾਂ ਦੀ ਮੈਂਬਰਸ਼ਿਪ ਸੀਗੀ ਮੇਰੇ ਖਿਆਲ ਚੇਅਰਾਂ ਘੱਟ ਗਈਆਂ ਸੀਗੀਆਂ, ਇੰਨੇ ਬੰਦੇ ਜਿਹੜੇ ਸ਼ੋ ਅਪ ਹੋਏ ਸੀਗੇ। ਔਰ ਉੱਥੇ ਬੜਾ ਵਧੀਆ ਲੱਗਾ ਕਿ ਉਹਨਾਂ ਦੇ ਜਿਹੜੇ ਇਲੈਕਟਿਡ ਅਫੀਸ਼ੀਅਲ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਔਰ ਉਹਨਾਂ ਦੇ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਨੇ ਰਲ ਕੇ ਜਿਹੜਾ ਰੋਲਿੰਗ ਟਰੱਕ ਏਜ ਹੈਗੀ ਹੈ ਕਿ ਜਿੱਥੇ ਟਰੱਕ ਜਿੱਦਾਂ ਪੁਰਾਣਾ ਹੋ ਜਾਂਦਾ ਤੇ ਉਹ ਰੋਲਿੰਗ ਏਜ ਦੇ ਤਹਿਤ ਬਾਹਰ ਹੋ ਜਾਂਦਾ ਕੰਮ ਤੋਂ, ਜਿੱਦਾਂ ਆਪਣੇ ਇੱਥੇ ਚੱਲਦਾ ਹੈ। ਤਾਂ ਉਹਨਾਂ ਨੇ ਏਕੇ ਦੇ ਕਰਕੇ ਰਲ ਕੇ ਉਹ ਜਿਹੜਾ ਆ ਉਹਨੂੰ ਕੈਂਸਲ ਕਰਵਾ ਲਿਆ ਰੋਲਿੰਗ ਟਰੱਕ ਏਜ ਨੂੰ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿਰਫ ਦੱਸਣ ਦਾ ਮਕਸਦ ਇਹ ਹੈਗਾ ਕਿ ਆਪਾਂ ਏਕੇ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਵੱਡਾ ਜ਼ੋਰ ਆ, ਬਹੁਤ ਵੱਡੀ ਤਾਕਤ ਆ ਔਰ ਉਹ ਦੇਖਣ ਨੂੰ ਮਿਲੀ ਹੈ ਕਿ ਉੱਥੇ ਕਿ ਜਿੱਥੇ ਇੰਨਾ ਭਰਵਾਂ ਹੁੰਗਾਰਾ ਸੀਗਾ, ਬਿਲਕੁਲ ਹਾਲ ਜਿਹੜਾ ਪੂਰਾ ਫੁੱਲ ਸੀਗਾ ਔਰ ਬੜੇ ਉਤਸ਼ਾਹ ਦੇ ਨਾਲ ਸਾਰਿਆਂ ਨੇ ਉੱਥੇ ਹਿੱਸਾ ਲਿਆ ਕੇ। ਵਿਚ ਇਜ਼ ਗੁੱਡ। ਦੇਖੋ ਏਕੇ ਦੀ ਤਾਕਤ ਤੋਂ ਇੱਥੋਂ ਪਤਾ ਲੱਗਦਾ ਹੈ ਵੀ ਕੁਛ ਜਿਹੜੀਆਂ ਰੈਗੂਲੇਸ਼ਨਸ ਉਹ ਚੇਂਜ ਵੀ ਕਰਵਾਈਆਂ ਜਾ ਸਕਦੀਆਂ ਆ। ਸੋ ਇਕੱਠੇ ਹੋਣ ਦੀ ਜਿਹੜੀ ਉਹ ਗੱਲ ਹੁੰਦੀ ਆ। ਚਲੋ ਉਹ ਗੱਲ ਆਪਾਂ ਇੱਥੇ ਸੁਣਦਿਆਂ ਨੂੰ ਕਰਦਿਆਂ ਨੂੰ ਕਾਫੀ ਵਕਤ ਜਿਹੜਾ ਉਹ ਹੋਇਆ। ਸੋ ਹੋਪਫੁਲੀ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਬੂਰ ਪਵੇ। ਆਪਣੇ ਨਾਲ ਕੁਛ ਕਾਲਰ ਜੁੜੇ, ਆਪਾਂ ਉਹਨਾਂ ਦੇ ਵੀ ਸਵਾਲ ਲੈਂਦੇ ਹਾਂ, ਕਾਲ ਲੈਂਦੇ ਹਾਂ। ਅਭੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਹੁਣ ਗੱਲ ਕਰਦੇ ਪਏ ਸੀ ਰਮਨ ਭਾਜੀ ਤੇ ਤੁਸੀਂ ਵੀ ਕਹਿ ਰਹੇ ਸੀ ਨਾ ਜਿੱਦਾਂ ਵੀ ਸਾਨੂੰ ਏਕਾ ਕਰਨਾ ਚਾਹੀਦਾ, ਜਿਹੜੀ ਗੱਲ ਚੱਲਦੀ ਪਈ ਆ ਲਾਲ ਬੁੱਕ ਦੇ ਸਪੈਸ਼ਲੀ ਰੇਟਾਂ ਦੇ ਸਪੈਸ਼ਲੀ ਹੈ ਨਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਾਂ ਤਾਂ ਨਾ ਸਾਰੇ ਬੰਦੇ ਸਲਾਹ ਕਰ ਲੈਣ ਤੇ ਪਹਿਲਾਂ ਤਾਂ ਅਸੀਂ ਨਾ ਗੈਰ ਕਾਨੂੰਨੀ ਤੌਰ ਤੇ ELD ਚਲਾ ਲਈਏ ਸਾਰੀ, ਇਹ ਨਾ ਹੋਵੇ ਅੱਧੇ ਚਲਾਉਣ ਤੇ ਅੱਧੇ ਨਾ ਚਲਾਉਣ, ਉਹ ਗੱਲ ਨਹੀਂ ਬਣਦੀ ਹੈ ਨਾ। ਜਾਂ ਤਾਂ ਵੀ ਸਾਰੇ ਹੀ ਚਲਾ ਲਓ, ਵੀ ਸਾਰੇ ਕਰ ਲੈਂਦੇ ਮੈਂ ਇਲੀਗਲ ਅਲਾਓ ਕਰ ਦੇਣ ਗੌਰਮੈਂਟ, ਫਿਰ ਦੇਖ ਲੈਣਗੇ ਕਿੰਨੇ ਵੀ ਹਾਂ ਵੀ ਜਿਹਦਾ ਕੋਈ ਪ੍ਰੋਫਿਟ ਹੁੰਦਾ ਫਿਰ ਤਾਂ ਮੰਨਦੇ ਆ ਵੀ ਠੀਕ ਆ ਵੀ ਹਾਂ ਵੀ ਪ੍ਰੋਫਿਟ ਹੋਣ ਡਿਆ, ਤੁਹਾਡੇ ਦਿਨ ਦੀ ਨੀਂਦ ਰਾਤ ਦੀ ਨੀਂਦ ਖਰਾਬ ਹੋਣੀ ਆ, ਕਿਉਂਕਿ ਲੋਡਾਂ ਦੀਆਂ ਪ੍ਰਾਈਸਾਂ ਬਹੁਤ ਜ਼ਿਆਦਾ ਡਰੋਪ ਹੋਣੇ। ਹਰ ਇੱਕ ਬੰਦੇ ਨੇ ਆਪਣੀ ਮਰਜ਼ੀ ਨਾਲ ਚੱਲਣਾ, ਬਰੋਕਰਾਂ ਨੂੰ ਵੀ ਪਤਾ ਵੀ ਜਦੋਂ ਮਰਜ਼ੀ ਤੋਰ ਲਓ, ਜਦੋਂ ਮਰਜ਼ੀ ਇਹਨਾਂ ਨੂੰ ਫਾਲੋ ਕਰਨੋਂ ਫੜ ਕੇ ਤੋਰ ਲਓ ਹੈ ਨਾ, ਫਿਰ ਇਹਦਾ ਕੋਈ ਸੈਂਸ ਬਣਦੀ ਆ। ਤੇ ਜਾਂ ਫਿਰ ਜੇ ਬੰਦ ਕਰਨੀ ਹੈ ਤਾਂ ਸਾਰੇ ਹੀ ਬੰਦ ਕਰਨ, ਕਿਉਂਕਿ ਜਿਹੜੇ ਬੰਦੇ ELD ਨੂੰ ਛੇੜਖਾਨੀ ਕਰਕੇ ਜਾਂ ਕੁਝ ਵੀ ਕਰਕੇ ਚਲਾਉਂਦੇ ਆ ਨਾ, ਉਹਦਾ ਨੁਕਸਾਨ ਜਿਹੜਾ ਬੰਦਾ ਸਹੀ ਤਰੀਕੇ ਨਾਲ ਚੱਲਦਾ, ਜੈਨੂਨ ਜਿਹੜਾ ਬੰਦਾ ਚੱਲਦਾ, ਉਹਨੂੰ ਉਹਦਾ ਬਹੁਤ ਨੁਕਸਾਨ ਹੋਣ ਡਿਆ। ਉਹਦੇ ਵਾਸਤੇ ਗੌਰਮੈਂਟ ਨੇ ਕੋਈ ਹੈ ਨਹੀਂ ਸੋਚ, ਉਹ ਬੰਦਾ ਇਮਾਨਦਾਰੀ ਨਾਲ ਚੱਲੂਗਾ, ਉਹਨੂੰ ਘਾਟਾ ਪੈਣ ਡਿਆ। ਤੇ ਜਿਹੜਾ ਬੰਦਾ ਅੱਗੇ ਪਿੱਛੇ ਕਰਦਾ, ਹਾਲਾਂਕਿ ਪ੍ਰੋਫਿਟ ਉਸ ਬੰਦੇ ਨੂੰ ਵੀ ਨਹੀਂ ਇੰਨਾ ਜ਼ਿਆਦਾ ਹੋ ਰਿਹਾ ਜਿਹੜਾ ਵੀ ਉਹ ELD ਨੂੰ ਅੱਗੇ ਪਿੱਛੇ ਕਰਕੇ ਚੱਲਦਾ। ਜਾਂ ਫਿਰ ਬਿਲਕੁਲ ਹੀ ਬੰਦ ਕਰ ਦੇਣ, ਪਰ ਇਸ ਗੱਲ ਦੀ ਗਰੰਟੀ ਹੋਊਗੀ ਵੀ ਜੇ ਸਾਰੇ ਹੀ ਬੰਦ ਕਰ ਦੇਣ, ਜਾਂ ਤਾਂ ਪਹਿਲਾਂ ਇਲੀਗਲ ਚਲਾ ਕੇ ਦੇਖ ਲੈਣ ਸਾਰੇ ਹੈ ਨਾ ਗੈਰ ਕਾਨੂੰਨੀ ਤੌਰ ਤੇ, ਫਿਰ ਤਾਂ ਉਹਦਾ ਵੀ ਰਿਜ਼ਲਟ ਨਿਕਲ ਜਾਊਗਾ ਹਾਂ ਵੀ ਕੁਝ ਬਣਦਾ ਜਾਂ ਨਹੀਂ ਬਣਦਾ। ਜਾਂ ਫਿਰ ਬਿਲਕੁਲ ਹੀ ਬੰਦ ਕਰ ਲਓ, ਬੰਦ ਕਰਕੇ ਫਿਰ ਦੇਖੋ ਜੇ ਕੰਮ ਘੱਟ ਕਰਨਾ ਪਊਗਾ, ਪੈਸੇ ਓਬਵੀਅਸਲੀ ਜ਼ਿਆਦਾ ਬਣਨਗੇ, ਇਹ ਗਾਰੰਟੀ ਹੋਊਗੀ ਇਸ ਗੱਲ ਦੀ। ਕਿਉਂਕਿ ਬੰਦੇ, ਮੇਰਾ ਵਿਚਾਰ ਹੁੰਦਾ ਰਹਿੰਦਾ, ਕਈ ਬੰਦੇ ਸਪੈਸ਼ਲੀ ਇਸ ਚੀਜ਼ ਵਿੱਚ ਸਪੈਸ਼ਲਾਈਜ਼ ਹੈਗੇ ਆ, ਉਹ ਕਹਿੰਦੇ ਜੇ ਸਾਰੇ ਬੰਦ ਕਰਨਗੇ ਨਾ ਫਾਇਦਾ ਤਾਂ ਹੁੰਦਾ, ਤੇ ਫਿਰ ਹਰ ਬੰਦੇ ਦਾ ਪ੍ਰੋਪਰ ਘਰੇ ਬੰਦਾ ਆਰਾਮ ਚੈਨ ਨੀਂਦ, ਉਹਦੀ ਲਾਈਫ ਵੀ ਵਧੀਆ ਹੋ ਜਾਊਗੀ। ਜਿਹੜੇ ਬੰਦੇ ਭਾਜੀ ਗੈਰ ਕਾਨੂੰਨੀ ਤੌਰ ਤੇ ਚਲਾਉਂਦੇ ਨਾ ਟਰੱਕ, ਕਹਿੰਦੇ ਵੀ ਦਿਨ ਰਾਤ ਇੱਕ ਕੀਤਾ ਆ, ਇਹਨਾਂ ਨੇ 10-15 ਸਾਲਾਂ ਬਾਅਦ ਇਹਨਾਂ ਦੇ ਸਰੀਰ ਦੇ ਇੰਟਰਨਲ ਔਰਗਨ ਜਿਹੜੇ ਨਾ ਹੌਲੀ ਹੌਲੀ ਖਰਾਬ ਹੋ ਜਾਂਦੇ ਆ। ਇਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਵੀ ਬਿਮਾਰੀਆਂ ਲੱਗਣ ਲੱਗ ਪੈਂਦੀਆਂ, ਤੇ ਉਹ ਫਿਰ ਔਖਾ ਹੁੰਦਾ, ਉਹ ਆਪਣੀ ਲਾਈਫ ਨੂੰ ਕਿਉਂ ਇੱਦਾਂ ਖਰਾਬ ਕਰਨਾ। ਮੈਂ ਤਾਂ ਇਹ ਕਹੂੰਗਾ ਵੀ
ਜੈਨੂਅਨ ਚੱਲਣ ਦੀ ਕੋਸ਼ਿਸ਼ ਕਰੋ ਸਾਰਿਆਂ ਨੇ ਰਲ ਕੇ, ਠੀਕ ਹੈ ਜੀ। ਬਾਕੀ ਬਿਜ਼ਨਸ ਦਾ ਕੋਈ ਵੀ ਹੈਗਾ, ਹੁਣ ਜਿੱਦਾਂ ਹੁਣ ਸਾਡਾ ਟਰੱਕਿੰਗ ਦੇ ਵਿੱਚ ਬਿਜ਼ਨਸ ਦੇ ਵਿੱਚੋਂ ਆਪਾਂ ਨਿਕਲ ਕੇ ਦੇਖਿਆ ਵੀ ਬ੍ਰੋਕਰ ਪੈਸੇ ਬਣਾਉਂਦਾ, ਸਾਰੇ ਬ੍ਰੋਕਰ ਵਾਲੇ ਪਾਸੇ ਜੰਪ ਹੋ ਗਏ। ਪਿਛਲੀ ਵਾਰੀ ਵੀ ਆਪਾਂ ਗੱਲ ਹੋਈ ਸੀਗੀ, ਬਿਜ਼ਨਸ ਦਾ ਥੋੜਾ ਜਿਹਾ ਗਿਆਨ ਜ਼ਰੂਰ ਹਾਸਲ ਕਰੋ, ਚਾਹੇ ਕੋਈ ਬੰਦਾ ਟਰੱਕਿੰਗ ਜਾਣਾ ਚਾਹੁੰਦਾ, ਚਾਹੇ ਉਹ ਬ੍ਰੋਕਰੇਜ ਜਾਣਾ ਚਾਹੁੰਦਾ। ਜੇ ਉਹਨੂੰ ਨੌਲੇਜ ਹੈਗੀ ਆ, ਓਬਵੀਅਸਲੀ ਦੈਟ ਮੀਨਸ ਅਗਰ ਬਿਜ਼ਨਸ ਦਾ ਐਕਸਪਰਟ ਹੋ ਗਿਆ ਤਾਂ ਉਹ ਬਿਜ਼ਨਸ ਵਿੱਚ ਸਕਸੈਸਫੁਲ ਹੋਊਗਾ ਹੀ ਹੋਊਗਾ, ਕਿਉਂਕਿ ਉਹਨੂੰ ਬਿਜ਼ਨਸ ਦੇ ਸਾਰੇ ਤੌਰ ਤਰੀਕੇ ਪਤਾ ਹੋਣਗੇ। ਮੈਂ ਇਹੀ ਭਾਜੀ ਗੱਲ ਕਹਿਣਾ ਚਾਹੁੰਦਾ। ਥੈਂਕ ਯੂ ਸੋ ਮਚ। ਧੰਨਵਾਦ ਜੀ। ਧੰਨਵਾਦ ਜੀ। ਜੀ ਅਗਲੇ ਅਗਲੇ ਰਮਨ ਜੀ। ਗੱਲ ਦਾ ਰਾਜਕਰਨ ਦਾ ਜੀ। ਆਪਾਂ ਹੁਣ ਕਿੰਨੀ ਕੁ ਵਾਰੀ ਕਹਿ ਸਕਦੇ ਆ, ਆਈ ਡੋਂਟ ਥਿੰਕ ਸੋ ਕਿ ਨਾ ਸਾਰਿਆਂ ਨੇ ਨਾ ਸਾਰੇ ਗਲਤ ਆ, ਨਾ ਸਾਰੇ ਠੀਕ ਆ, ਨਾ ਸਾਰਿਆਂ ਨੇ ਇਕੱਠੇ ਹੋਣਾ, ਨਾ ਉਹ ਚੀਜ਼ ਹੋਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਕਹਿਣ ਕਰਨ ਦੇ ਵਿੱਚ ਜਾਂ ਗੱਲ ਕਰਨ ਦੇ ਵਿੱਚ ਚੰਗੀਆਂ ਲੱਗਦੀਆਂ ਹੈਗੀਆਂ, ਪਰ ਅਨਫੋਰਚੂਨੇਟਲੀ ਜਿਹੜੀ ਇਹ ਪ੍ਰੋਬਲਮ ਹੈਗੀ ਆ ਇਹ ਬਹੁਤ ਜ਼ਿਆਦਾ ਵਾਈਡ ਸਪਰੈਡ ਹੈਗੀ ਆ। ਔਰ ਬਹੁਤ ਵਾਰੀ ਮੈਂ ਇਹ ਚੀਜ਼ ਦੇਖੀ ਹੈਗੀ ਕਿ ਕਈ ਵਾਰੀ ਬੰਦੇ ਕਈ ਇਹਨਾਂ ਚੀਜ਼ਾਂ ਦੇ ਕੰਪਲੇਂਟ ਕਰਨ ਆਏ, ਫਿਰ ਉਹਨਾਂ ਨੂੰ ਸਵਾਲ ਕਰ ਲਈਦਾ ਵੀ ਕੀ ਤੁਸੀਂ ਠੀਕ ਚਲਾਉਂਦੇ ਆ, ਕੀ ਤੁਸੀਂ ਸਾਰਾ ਕੰਮ ਠੀਕ ਕਰਦੇ, ਤੇ ਉੱਥੇ ਅਨਫੋਰਚੂਨੇਟਲੀ ਅੱਗੋਂ ਇਹੋ ਹੀ ਸੁਣਨ ਨੂੰ ਮਿਲਦਾ ਵੀ ਭਾਜੀ ਸਾਰੇ ਹੀ ਕਰਦੇ, ਅਸੀਂ ਕੀ ਕਰੀਏ। ਤੇ ਫਿਰ ਵਾਈ ਵੀ ਆਰ ਟਾਕਿੰਗ ਅਬਾਊਟ ਇਟ। ਨਹੀਂ ਦੇਖੋ, ਇਹ ਤਾਂ ਇਵੈਂਚੁਅਲੀ ਹੁਣ ਤੁਸੀਂ ਹੁਣ ਦੱਸਿਆ ਹੀ ਆ, ਇਸ ਤੋਂ ਪਹਿਲਾਂ ਦੱਸ ਹੀ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਉਹ ਵੀ ਫਸੇ ਆ, ਫਿਰ ਜੁਰਮਾਨੇ ਵੀ ਜਿਹੜੇ ਉਹ ਹੁੰਦੇ ਆ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਵਾ ਦਈਏ ਵੀ ਆਉਂਦੇ 10 ਸਾਲਾਂ 'ਚ IRS ਨੂੰ $80 ਬਿਲੀਅਨ ਮਿਲਣ ਜਾ ਰਿਹਾ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਆਡਿਟ ਕਰਨੇ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਪਿੱਛੇ ਜਿਹੜਾ ਉਹ ਜਾਣਾ ਹੈ ਜਿਹੜੇ ਕਮਾਈ ਤਾਂ ਵੱਧ ਕਰ ਰਹੇ ਆ, ਟੈਕਸ ਜਿਹੜਾ ਉਹ ਘੱਟ ਦੇ ਰਹੇ ਆ। ਸੋ ਆਪਣਾ ਉਸ ਹਿਸਾਬ ਦੇ ਨਾਲ ਭਾਈ ਕਲੀਨ ਅਪ ਕਰੋ ਐਕਟ। ਇਹ ਜਿੰਨੀਆਂ ਚੀਜ਼ਾਂ ਗਿਣੀਆਂ ਗੈਰ ਕਾਨੂੰਨੀ ਚੀਜ਼ਾਂ ਕਰੂੰਗੇ, ਗੈਰ ਕਾਨੂੰਨੀ ਚੀਜ਼ਾਂ ਦੀ ਮੰਗ ਕਰੂੰਗੇ, ਉਹ ਨਾ ਸੁਣਨੀ ਆ ਤੇ ਨਾ ਉਹ ਹੋਣਗੀਆਂ, ਉਹ ਨਾ ਉਹਨਾਂ ਨੇ ਮੰਨਣੀ ਆ। ਤੇ ਜਿੱਥੇ ਇੰਪੈਕਟ ਪੈ ਸਕਦਾ ਹੁੰਦਾ ਉੱਥੇ ਕੋਸ਼ਿਸ਼ ਕਰਿਆ ਕਰੋ। ਡਿਟੈਂਸ਼ਨ ਨੂੰ ਲੈ ਕੇ ਫਿਰ ਰਮਨ ਜੀ ਹੋਏ ਹੋਣੇ ਕਿੰਨੇ ਕੁ ਕਮੈਂਟ ਰਹਿ ਗਏ? 100 ਵੀ ਟੱਪਿਆ ਕਿ ਨਹੀਂ ਟੱਪਿਆ ਸੀਗਾ ਉਦੋਂ? ਪਤਾ ਨਹੀਂ, ਮੈਂ ਤਾਂ ਦੇਖੀ ਨਹੀਂ ਉਸ ਤੋਂ ਬਾਅਦ ਰਾਜਕਰਨ, ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਹੋਏ ਹੋਣੇ। ਜੀ ਆਪਣੇ ਅਗਲੇ ਕਾਲਰ ਨੇ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਨਾ ਮੈਂ ਹੁਣ ਕੈਨੇਡੀਅਨ ਆ, ਤੇ ਮੈਂ ਸ਼ਾਇਦ ਮੇਰੀ USCIS 6 ਮਹੀਨਿਆਂ ਦੇ ਵਿੱਚ ਹੋ ਜਾਵੇ। ਤੇ ਮੈਂ ਸਰ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਮੈਂ ਕੈਨੇਡੀਅਨ ਕੰਪਨੀ ਦੇ ਨਾਲ ਕੰਮ ਵੀ ਕਰਦਾ ਆ ਤੇ ਮੈਂ ਅਮਰੀਕਾ ਟੂ ਅਮਰੀਕਾ ਇਹ ਕੰਮ ਕਰ ਸਕਦਾ ਹੈ ਜੇ ਮੈਂ ਕੈਨੇਡੀਅਨ ਕੰਪਨੀ ਦੇ ਨਾਲ ਕੰਮ ਕਰਦਾ? ਜਾਂ ਦੂਜੀ ਗੱਲ ਸੇਮ ਓਪੋਜ਼ਿਟ ਵੇ, ਜਾਂ ਮੈਂ US ਕੰਪਨੀ ਨਾਲ ਕੰਮ ਕਰਾਂ, ਫਿਰ ਜਦੋਂ ਮੇਰੀ ਇਮੀਗ੍ਰੇਸ਼ਨ ਹੋ ਗਈ ਤੇ ਮੈਂ ਇੱਦਾਂ ਕੈਨੇਡੀਅਨ ਟੂ ਕੰਪਨੀ ਕਰ ਸਕਦਾ, ਜਾਂ ਮੈਂ ਆਪਣੀਆਂ ਅਥਾਰਟੀਆਂ ਲੈ ਕੇ ਆਪਣਾ ਟਰੱਕ ਟ੍ਰੇਲਰ ਪਾ ਕੇ ਤੇ ਦੋਨੋਂ ਅਥਾਰਟੀਆਂ ਦੇ ਵਿੱਚ, ਕੈਨੇਡੀਅਨ ਤੇ US ਅਥਾਰਟੀ ਦੇ ਵਿੱਚ, ਕਿਉਂਕਿ ਮੈਂ ਇਮੀਗ੍ਰੈਂਟ ਤਾਂ ਦੋਨਾਂ ਦਾ ਹੀ ਹੈਗਾ ਹੀ ਆ, ਫਿਰ ਇਹ ਹੋ ਸਕਦਾ? ਇਸ ਤਰੀਕੇ ਨਾਲ ਇਹ ਹੋ ਸਕਦਾ ਜੀ? ਭਾਈ ਟੂ ਬਿਗ ਆਫ ਅ ਕੁਐਸਚਨ ਹੈ, ਸਾਡੀ ਜਿਹੜੀ ਨੌਲੇਜ ਉਸ ਤੋਂ ਬਾਹਰ ਹੈਗਾ ਏ। ਸੋ ਮੈਂ ਇਹਦੇ ਵਿੱਚ ਤੁਹਾਨੂੰ ਕੋਈ ਗਾਈਡ ਨਹੀਂ ਕਰ ਸਕਦਾ, ਕਿਉਂਕਿ ਇਹ ਮੈਟਰ ਜਿਹੜਾ ਸ਼ਾਇਦ ਲਾਇਰ ਦਾ ਹੈਗਾ ਜਾਂ ਕਿਸੇ ਐਕਸਪਰਟ ਦਾ ਹੈਗਾ। ਆਈ ਕੈਂਟ ਕਮੈਂਟ ਔਨ ਇਟ ਕਿ ਮੈਂ ਤੁਹਾਨੂੰ ਇੱਥੇ ਕੋਈ ਸਲਾਹ ਦੇਵਾਂ। ਮੈਨੂੰ ਲੱਗਦਾ ਉਹ ਲੋਡਸ ਦੀ ਗੱਲ ਕਰ ਰਿਹਾ, ਇਮੀਗ੍ਰੇਸ਼ਨ ਦਾ ਮਸਲਾ ਨਹੀਂ। ਹਾਂਜੀ, ਨਾਲੇ ਜਦ ਅਮਰੀਕਾ ਆ ਗਿਆ ਤਾਂ ਫਿਰ ਹੁਣ ਅਮਰੀਕਾ ਦਾ ਹੀ ਬਣਾ ਕੈਨੇਡਾ ਵਾਲਿਆਂ ਦੀ ਛੋਟੇ ਭਰਾ ਗੱਲ ਕਰ ਰਿਹਾ ਕਿ ਟਰੱਕਿੰਗ ਦੀ ਗੱਲ ਕਰ ਰਿਹਾ। ਇੱਕ ਸੈਕਿੰਡ ਰੌਲਾ ਇਹ ਆ ਕਿ ਜੇ ਤੁਸੀਂ ਹੁਣ ਕੈਨੇਡੀਅਨ ਹੋ ਤਾਂ ਤੁਸੀਂ ਅਮਰੀਕਾ ਟੂ ਅਮਰੀਕਾ ਲੋਡ ਕਿਉਂ ਕਰਨਾ ਚਾਹੁੰਦੇ ਹੋ? ਜੇ ਤੁਸੀਂ ਕੱਲ ਨੂੰ ਅਮਰੀਕਨ ਹੋਗੇ ਫਿਰ ਤੁਸੀਂ ਕੈਨੇਡੀਅਨ ਟੂ ਕੈਨੇਡੀਅਨ ਕਿਉਂ ਕਰਨਾ ਚਾਹੁੰਦੇ ਆ? ਆਈ ਡੋਂਟ ਅੰਡਰਸਟੈਂਡ ਕਿ ਜੇ ਤੁਸੀਂ ਫਿਰ ਜੇ ਤੁਸੀਂ ਉਹੀ ਕੰਮ ਕਰਨਾ ਦੈਨ ਵਾਈ ਯੂ ਆਰ ਕਮਿੰਗ ਟੂ US, ਤੁਸੀਂ US ਦਾ ਕਿਉਂ ਲੈ ਰਹੇ ਹੈਗੇ? ਸੋ ਆਈ ਡੋਂਟ ਨੋ, ਯੂ نو ਤੁਸੀਂ ਕੰਪਲਿਕੇਟ ਕਰਤਾ ਹੈਗਾ ਸਵਾਲ ਨੂੰ। ਅਮਰੀਕਾ ਤੋਂ ਕੈਨੇਡਾ ਦਾ ਕਰ ਸਕਦੇ ਆ ਨਾ ਜੇ ਅਮਰੀਕਨ ਸਿਟੀਜ਼ਨ ਆ। ਕੈਨੇਡਾ ਟੂ ਕੈਨੇਡਾ ਆਈ ਡੋਂਟ ਨੋ ਕਰ ਸਕਦੇ ਕਿ ਨਹੀਂ ਕਰ ਸਕਦੇ ਹੈਗੇ ਜੀ। ਨਹੀਂ ਸਰ, ਹੈਲੋ ਆਵਾਜ਼ ਆ ਰਹੀ ਮੇਰੀ? ਜੀ ਜੀ ਹਾਂਜੀ 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 ਸਰ, ਮੈਂ ਤੇ ਕਰਨਾ ਕੰਪਲਿਕੇਸ਼ਨ ਮੈਂ ਚਾਹੁੰਦਾ ਨਹੀਂ, ਪਰ ਮੈਂ ਸਿਰਫ ਆਪਣੀ ਨੌਲੇਜ ਵਧਾਉਣ ਵਾਸਤੇ ਹੀ ਇਹ ਕੁਐਸਚਨ ਪੁੱਛ ਰਿਹਾ ਕਿ ਕੈਨੇਡੀਅਨ, ਜਦੋਂ ਮੈਂ ਹੁਣ ਕੈਨੇਡੀਅਨ ਜਾਂ ਅਮਰੀਕਨ ਵੀ ਹੋ ਗਿਆ, ਕੈਨੇਡੀਅਨ ਅਥਾਰਟੀ ਤੇ ਏਦਾਂ ਕੰਮ ਵਾਲਿਆਂ ਨੂੰ ਤਾਂ ਚਲੋ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ? ਲਾਸਟ ਟਾਈਮ ਇਹ ਗੱਲ ਕੀਤੀ ਸੀ ਵੀ ਜਿਹੜਾ ਕੈਨੇਡੀਅਨ ਆ ਉਹ ਇੰਟਰ ਕੰਟਰੀ ਦਾ ਕਰ ਸਕਦਾ ਸੀ, ਇੰਟਰਾ US ਨਹੀਂ ਕਰ ਸਕਦਾ ਸੀ। ਉਦੋਂ ਤੁਸੀਂ ਉਹ ਦੱਸਿਆ ਸੀਗਾ। ਨਹੀਂ ਸਰ, ਉਹ ਮੈਨੂੰ ਗੱਲ ਦਾ ਪਤਾ ਆ ਕਿ ਕੈਨੇਡੀਅਨ ਆਪਾਂ ਇੰਟਰ ਪ੍ਰੋਵਿੰਸ਼ੀਅਲ ਨਹੀਂ ਕਰ ਸਕਦੇ, ਪਰ ਜਦੋਂ ਹੁਣ ਮੈਂ ਦੋਨੋਂ ਦਾ ਸਿਟੀਜ਼ਨ ਹੋ ਗਿਆ, ਅਮਰੀਕਨ ਵੀ ਤੇ ਕੈਨੇਡੀਅਨ ਵੀ, ਮੈਂ ਸਰ ਉਹ ਸਿਚੁਏਸ਼ਨ ਦੀ ਗੱਲ ਕਰ ਰਿਹਾ ਕਿ ਉਹ ਸਿਚੁਏਸ਼ਨ ਦੇ ਵਿੱਚ
ਕੀ ਹੋਏਗਾ? ਆਈ ਥਿੰਕ ਉਹਦੇ I ਵਿੱਚ think ਹਾਂਜੀ ਹਾਂਜੀ ਜੀ I think we have lot better issues to discuss about it. This is just for our general knowledge. I think you can Google it and go for it. मैं ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇਸ ਚੀਜ਼ ਦਾ ਜਵਾਬ ਮੇਰੇ ਕੋਲ ਤਾਂ ਹੈ ਨਹੀਂਗਾ, ਸੋ ਇਸ ਕਰਕੇ I cannot answer it. ਠੀਕ ਹੈ Please Google it and try to go to attorney to find out. We have lot more important issues to discuss. ਥੈਂਕ ਯੂ। ਤੇ ਬਾਕੀ ਉਹਦਾ ਇਹ ਆ ਵੀ ਇਹ ਸਾਰੀਆਂ ਚੀਜ਼ਾਂ 'ਚ ਕੰਪਨੀ ਦਾ ਕਿੱਦਾਂ ਆ, ਕਿਵੇਂ ਆ, ਉਹਨਾਂ ਦੇ ਕੋਲ ਕਿਹੜੇ ਲਾਇਸੈਂਸਿਸ ਆ, ਹੋ ਸਕਦੇ ਨਹੀਂ ਹੋ ਸਕਦੇ, ਜਸਟ ਟੂ ਮੈਨੀ ਇਫਸ ਐਂਡ ਬਟਸ, ਟੂ ਮੈਨੀ ਇਫਸ ਐਂਡ ਬਟਸ ਆ ਇਹਦੇ ਵਿੱਚ ਨਾ। ਜੇ ਇਮੀਗ੍ਰੇਸ਼ਨ ਦਾ, ਟਰੱਕਿੰਗ ਰੈਗੂਲੇਸ਼ਨਸ ਦਾ, ਟੈਕਸਸ ਦਾ ਕਿੰਨਾ ਇਸ਼ੂ ਹੋਣਾ, ਜਦੋਂ ਟੈਕਸ ਕਿੱਥੇ ਫਾਈਲ ਕਰਨਾ, ਕੀ ਕਰਨਾ, ਹਨਾ। Too much, just we can't give out all those answers. ਹਾਂਜੀ, ਇਹ ਨਾਲੇ ਉਹ ਵਾ ਵੀ ਸੋਚ ਰਹੇ ਆ ਵੀ ਇਹ ਵਾਲੀ ਚੀਜ਼ ਹੋਊਗੀ, ਏਦਾਂ ਆ ਉਦਾਂ, ਜੇ ਹੋਈ ਆ ਫਿਰ ਬੰਦਾ ਉਹਦੇ ਤੇ ਡਿਸਕਸ ਹੋ ਸਕਦਾ ਆ ਵੀ ਕਿੱਦਾਂ ਜਿਹੜਾ ਉਹ ਹੋਣਾ। ਆਪ ਅਮਰੀਕਾ ਜਾ ਕੇ ਵੀ ਤੁਸੀਂ ਕਿੱਥੇ ਜਾਣਾ, ਫ੍ਰਿਜ਼ਨੋ ਆਣਾ ਜਾਂ ਤੁਸੀਂ ਬਾਰਡਰ ਤੇ ਰਹਿਣਾ ਨਿਆਗਰਾ ਫਾਲ ਦੇ ਲਾਗੇ ਜਾ ਕੇ, ਇਹ ਵੀ ਡਿਪੈਂਡ ਕਰਦਾ ਨਾ ਕਿੱਧਰ। ਚਲੋ ਜਦੋਂ ਮੂਵ ਹੋਏ ਉਦੋਂ ਫਿਰ ਫਿਗਰ ਆਊਟ ਕਰਿਓ। ਇਹ ਡਿਬੇਟ ਤਾਂ ਆਪਾਂ ਸਾਰਾ ਦਿਨ ਚਲਾਈ ਜਾਵਾਂਗੇ ਤਾਂ ਵੀ ਨਹੀਂ ਮੁੱਕਣਾ। ਜੀ ਅਮਨਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਅਮਨਦੀਪ, ਅਮਨਦੀਪ ਆਵਾਜ਼ ਸੁਣ ਰਹੇ ਜੀ? ਸਰੋਤੇ ਤੁਸੀਂ ਵੀ ਰਾਜਕਿਰਨ, ਹਾਂਜੀ ਰਾਜਕਿਰਨ, ਮੈਂ ਇੱਕ ਰਾਜ ਗਿੱਲ ਹੁਣੀ ਆਪਣੇ ਫੇਸਬੁੱਕ ਦੇ ਉੱਤੇ AB5 ਦਾ ਅਪਡੇਟ ਚਾਹ ਰਹੇ ਹੈਗੇ ਆ। ਸੋ ਮੈਂ ਅੱਜ ਨਾ ਆਪਣੇ ਰੇਡੀਓ ਤੋਂ ਫਿਰ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ AB5 ਜਿਹੜਾ ਆ ਉਹਦੀ ਨਾਟ ਲਾਸਟ ਬਟ ਜਿਹੜੀ ਲੇਟੈਸਟ ਅਪੀਲ ਆ ਉਹ ਖਾਰਿਜ ਹੋ ਚੁੱਕੀ ਆ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਤੇ ਓਇਡਾ ਦੀ। ਸੋ ਇਸ ਵੇਲੇ ਉਹਨਾਂ ਨੇ ਰੀ ਅਪੀਲ ਨਹੀਂ ਕੀਤਾ ਤੇ 100% 99% ਚਾਂਸਸ ਹੈਗੇ ਆ ਕਿ AB5 ਇਜ਼ ਆਲਰੇਡੀ ਇਨਫੋਰਸੇਬਲ ਹੈਗਾ, ਪਰ ਹੁਣ ਜਿਹੜਾ ਆ ਉਹਦੀ ਫਾਈਟ ਦੇ ਵਿੱਚ ਕੋਈ ਵੀ ਚਾਂਸ ਨਹੀਂ ਰਹਿ ਗਿਆ ਹੈਗਾ। ਸੋ AB5 ਜਿਹੜਾ ਹੈਗਾ, ਅਸੀਂ ਬਾਰ-ਬਾਰ ਇਹ ਚੀਜ਼ ਸਮਝਾਉਂਦੇ ਹੈਗੇ ਆ ਕਿ ਓਨਰ ਆਪਰੇਟਰ ਨੂੰ ਜੇ ਉਹ ਵੱਖਰੇ ਵੱਖਰੇ ਬ੍ਰੋਕਰ ਦੇ ਨਾਲ ਕੰਮ ਕਰਦਾ ਹੈਗਾ, AB5 ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੈਗਾ। ਆਈ ਡੋਂਟ ਨੋ ਆਪਾਂ ਕਿੰਨੀ ਕੁ ਵਾਰੀ ਇਹ ਚੀਜ਼ ਦੱਸਣੀ ਹੈਗੀ ਆ, ਕਿੰਨੀ ਕੁ ਵਾਰੀ ਇਹ ਗੱਲ ਕਰਨੀ ਹੈਗੀ ਆ। ਐਂਡ ਮੈਨੂੰ ਪ੍ਰੋਗਰਾਮ ਤੋਂ ਬਾਅਦ ਫਿਰ ਕਾਲਸ ਆਉਂਦੀਆਂ ਵੀ ਤੁਸੀਂ ਆਹ ਗੱਲ ਕੀਤੀ ਸੀ, ਸਾਨੂੰ ਸਮਝਾਓ। ਸਮਝਾਉਣ ਦੀ ਤਾਂ ਕੋਈ ਏਡੀ ਵੱਡੀ ਗੱਲ ਹੀ ਨਹੀਂ। ਜੇ ਤੁਸੀਂ ਵੱਖਰੇ ਵੱਖਰੇ ਬ੍ਰੋਕਰਾਂ ਦੇ ਨਾਲ ਕੰਮ ਕਰਦੇ ਆ ਤੇ ਤੁਹਾਨੂੰ AB5 ਤੁਹਾਡੇ ਤੇ ਲਾਗੂ ਨਹੀਂ ਹੁੰਦਾ, ਤੁਹਾਨੂੰ ਕੋਈ ਲੋੜ ਨਹੀਂ ਡਰਨ ਦੀ AB5 ਤੋਂ, ਨਾ ਹੀ ਤੁਹਾਨੂੰ ਕਾਰਪੋਰੇਸ਼ਨ ਬਣਾਉਣ ਦੀ ਲੋੜ ਹੈ, ਨਾ ਹੀ ਤੁਹਾਨੂੰ ਕੁਛ ਐਸਾ ਕਰਨ ਦੀ ਲੋੜ ਹੈ। ਜੇ ਤੁਸੀਂ ਟਰੱਕਿੰਗ ਕੰਪਨੀ ਹੈਗੀ ਆ ਤਾਂ ਤੁਸੀਂ ਆਪਣੇ ਲਈ ਇੰਪਲੋਈ ਹਾਇਰ ਕਰਨ ਲੱਗੇ ਆ ਜਾਂ ਓਨਰ ਆਪਰੇਟਰ ਹਾਇਰ ਕਰਨ ਲੱਗੇ ਆ, ਉੱਥੇ ਤੁਹਾਨੂੰ ਟਰੱਕਿੰਗ ਕੰਪਨੀ ਨੂੰ ਸੋਚਣਾ ਪੈਣਾ ਕਿ ਉਹ ਜਿਹੜਾ ਬੰਦਾ ਹਾਇਰ ਕਰਨ ਲੱਗੇ ਉਹਨੂੰ ਐਜ਼ ਅ ਇੰਪਲੋਈ ਪੇ ਕਰਨਾ ਜਾਂ ਐਜ਼ ਅ ਓਨਰ ਆਪਰੇਟਰ ਪੇ ਕਰਨਾ। ਠੀਕ ਆ। ਸੋ ਇਹਦੇ ਵਿੱਚ ਇਹ ਲਾਅ ਜਿਹੜਾ ਆ ਓਨਰ ਆਪਰੇਟਰ ਵਾਸਤੇ ਨਹੀਂ ਬਣਾਇਆ ਗਿਆ, ਇਹ ਇੱਕ ਕੰਪਨੀ ਵਾਸਤੇ ਬਣਾਇਆ ਗਿਆ ਜਿਹਨੇ ਕੀ ਫੈਸਲਾ ਲੈਣਾ ਕਿ ਉਹਨੇ ਜਿਹੜਾ ਬੰਦਾ ਹਾਇਰ ਕੀਤਾ ਆ ਉਹਨੂੰ ਐਜ਼ ਅ ਇੰਪਲੋਈ ਪੇ ਕਰਨਾ ਜਾਂ ਐਜ਼ ਅ ਓਨਰ ਆਪਰੇਟਰ ਪੇ ਕਰਨਾ। ਤੇ ਜਿਹੜੇ ਓਨਰ ਆਪਰੇਟਰ ਹੈਗੇ ਆ, ਜੇ ਉਹ ਇੱਕੋ ਹੀ ਟਰੱਕਿੰਗ ਕੰਪਨੀ ਦੇ ਕੋਲ ਕੰਮ ਕਰਦੇ ਹੈਗੇ ਆ ਤੇ ਉਹ ਡੈਫੀਨੇਟਲੀ ਉਹ ਜਿਹੜੇ ਆ ਉਸ ਕੰਪਨੀ ਦੇ ਇੰਪਲੋਈ ਆ। ਸੋ ਇਹ ਚੀਜ਼ ਸਿਰਫ ਇੰਨੀ ਸਮਝ ਲਓ ਕਿ ਜੇ ਤੁਸੀਂ ਵੱਖਰੇ ਵੱਖਰੇ ਬ੍ਰੋਕਰਾਂ ਨਾਲ ਕੰਮ ਕਰਦੇ ਆ ਤਾਂ AB5 ਦਾ ਤੁਹਾਡੇ ਤੇ ਕੋਈ ਅਸਰ ਨਹੀਂਗਾ। ਜੀ ਓਨਰ ਆਪਰੇਟਰ ਕਈ ਤਾਂ ਹੁਣ ਇੱਕ ਕੰਪਨੀ ਦਾ ਟਰੱਕ ਆ, ਕੰਪਨੀ ਲਈ ਕੰਮ ਕਰਦੇ, ਉਹੀ 1099 ਤੇ ਕਰਦੇ, ਉਹ ਰੋਂਗ ਆ। ਹਾਂਜੀ, ਡਰਾਈਵਰ ਨੂੰ, ਜੇ ਤੁਹਾਡਾ ਕੋਈ ਡਰਾਈਵਰ ਹੈ, ਤੁਹਾਡਾ ਕੰਪਨੀ ਦਾ ਟਰੱਕ ਹੈ, ਤੁਹਾਡੀ ਕੰਪਨੀ ਦੇ ਟਰੱਕ ਤੇ ਕੰਮ ਕਰਦਾ ਹੈ, ਡਰਾਈਵਰ ਹੈ, ਉਹਨੂੰ 1099 ਤਾਂ ਹਮੇਸ਼ਾ ਤੋਂ ਹੀ ਇਲੀਗਲ ਸੀਗਾ, ਉਹ ਦੇ ਹੀ ਨਹੀਂ ਸਕਦੇ ਸੀਗੇ। ਸੋ ਇਹ ਬੜਾ ਕਨਫਿਊਜ਼ਨ ਆਪਣੇ ਬੰਦਿਆਂ ਦੇ ਵਿੱਚ ਅਜੇ ਵੀ, ਆਈ ਡੋਂਟ ਨੋ ਕਿਉਂ ਇਹ ਕਨਫਿਊਜ਼ਨ ਤੁਰਿਆ ਜਾਂਦਾ ਆ ਕਿ ਜਿਹੜਾ ਡਰਾਈਵਰ ਹੈ ਉਹਨੂੰ ਹੁਣ AB5 ਤੋਂ ਬਾਅਦ ਆਪਾਂ ਡਰਾਈਵਰ ਨੂੰ 1099 ਨਹੀਂ ਦੇ ਸਕਦੇ, ਡਰਾਈਵਰ ਨੂੰ ਕਦੀ ਵੀ ਨਹੀਂ 1099 ਦੇ ਸਕਦੇ ਸੀਗੇ। ਪਤਾ ਨਹੀਂ ਕਿਉਂ ਏਡਾ ਕਨਫਿਊਜ਼ਨ ਹੈ ਜੀ। ਤੇ ਦੂਸਰਾ ਜਿਹੜੇ EMPLOYEES ਆ ਉਹਨਾਂ ਨੂੰ ਆਵਰਲੀ ਜਾਂ ਕੁਝ ਵੀ ਸੈਲਰੀ ਪਲੱਸ 1099 ਦਿੰਦੇ ਆ, ਉਹ ਵੀ ਮੇਕ ਸ਼ੋਰ ਕਰ ਲਓ ਆਪਣੇ ਜਿਹੜਾ ਟੈਕਸ ਵਾਲਾ, ਕਿਉਂਕਿ ਸਾਡੇ ਤਿੰਨਾਂ 'ਚ ਕੋਈ ਟੈਕਸ ਵਾਲਾ ਨਹੀਂ ਹੈਗਾ, ਉਹ ਵੀ ਮੈਨੂੰ ਲੱਗਦਾ ਰੋਂਗ ਆ। ਰਾਈਟ, ਉਹ ਭਾਜੀ ਅੰਡਰ ਰਿਪੋਰਟਿੰਗ ਆ ਜੀ। ਉਹਦੇ 'ਚ ਫਿਰ ਵਰਕਰਸ ਕੌਮ ਵਾਲੇ ਪਿੱਛੇ ਪਊਗੇ, ਫਿਰ ਹੋਰ ਪ੍ਰੋਬਲਮ ਆਊਗੀ। ਉਹ ਤਾਂ 100% ਹੈ, ਉਹ ਤਾਂ ਬਿਲਕੁਲ, ਉਹ ਤਾਂ ਸਿਰਫ ਨਕਲ ਦੇ 1 ਸਾਲ ਦਾ ਸਮਾਂ, 1 ਸਾਲ ਬਾਅਦ ਜੋ ਵਰਕਰ ਸਟਾਫ ਨੇ ਆਉਣਾ ਆ ਉਹਨੇ ਫਿਰ ਸਾਰਾ ਦੇੜ ਕੇ ਰੱਖ ਦੇਣਾ। ਸਹੀ ਗੱਲ ਹੈ ਜੀ ਜੀ, ਬਿਲਕੁਲ। ਲਖਵੀਰ ਸਿੰਘ ਪੁੱਛਦੇ ਆ ਵੀ ਸੀਰੀਅਲ ਡਰਾਈਵਰ ਨੂੰ ਆਨਲਾਈਨ ਕਿੱਦਾਂ ਹਾਇਰ ਕੀਤਾ ਜਾ ਸਕਦਾ ਹੈ? ਕਿੱਦਾਂ ਜੀ? ਆਨਲਾਈਨ ਕਮਰਸ਼ੀਅਲ ਡਰਾਈਵਰ ਨੂੰ ਕਿੱਦਾਂ ਹਾਇਰ ਹੁੰਦਾ ਆ? ਆਨਲਾਈਨ ਵੀ
ਪੋਸਟਿੰਗ ਤਾਂ ਚੱਲਦੀਆਂ ਰਹਿੰਦੀਆਂ ਆ। ਬਿਲਕੁਲ, ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਨਾਪਟਾ ਦੇ ਨਾਲ। ਸਾਡੇ ਕੋਲ ਸਾਰੇ ਸੈਟਅਪ ਹੈਗੇ ਆ। ਤੁਸੀਂ ਆਨਲਾਈਨ ਕਿਵੇਂ ਹਾਇਰ ਕਰਨਾ ਹੈ, ਆਨਲਾਈਨ ਐਪਲੀਕੇਸ਼ਨ ਕਿਵੇਂ ਲੈਣੀ ਹੈਗੀ ਆ। ਜੀ, ਸੋ ਲਖਵੀਰ ਜੀ ਗੱਲ ਕਰ ਲਿਓ, ਕੰਟੈਕਟ ਕਰ ਲਿਓ ਰਮਨ ਜੀ ਦੇ ਨਾਲ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ। ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਵੱਲ ਨੂੰ ਵੱਧ ਰਿਹਾ ਤੇ ਆ। ਜਾਂਦੇ ਜਾਂਦੇ ਆਪਾਂ ਇਲੈਕਟ੍ਰਿਕ ਟਰੱਕਿੰਗ ਬਾਰੇ ਵੀ ਗੱਲਬਾਤ ਕਰਨੀ, ਉਹ ਵੀ ਕਾਫੀ ਅੱਜ ਕੱਲ Hot ਨਿਊਜ਼ issue ਆ। ਚੱਲ ਰਿਹਾ ਹੈਗਾ। ਹੂੰ। ਐਂਟੀ ਇਲੈਕਟ੍ਰੀਫਿਕੇਸ਼ਨ ਟਰੱਕਿੰਗ ਲੌਬੀ ਨੇ ਇੱਕ ਕੰਸਲਟਿੰਗ ਸਟੱਡੀ ਨੂੰ ਬਾਈ ਕੀਤਾ ਹੈਗਾ। ਉਹਦੇ 'ਚ ਦੱਸਿਆ ਕੁਝ ਹੋਰ ਜਾ ਰਿਹਾ, ਹੋ ਕੁਝ ਹੋਰ ਰਿਹਾ ਹੈਗਾ। ਬਹੁਤ ਸਾਰੀਆਂ ਸਟੇਟ ਕਹਿ ਰਹੀਆਂ ਅਸੀਂ ਜਲਦੀ ਜਿਹੜਾ ਸਾਰਾ ਕੁਝ ਕਲੀਨ એનર્ਜੀ ਨੂੰ ਲੈ ਕੇ ਇਲੈਕਟ੍ਰਿਕ ਹੀ ਕਰਨਾ ਆ। ਇਨਫਰਾਸਟ੍ਰਕਚਰ ਹੈ ਨਹੀਂ, ਕੋਈ $1 ਟ੍ਰਿਲੀਅਨ ਕਹਿ ਰਿਹਾ, ਕਈ ਸਟੱਡੀਜ਼ ਕਹਿ ਰਹੀਆਂ ਵੀ ਨਹੀਂ ਬਹੁਤ ਘੱਟ ਖਰਚਾ ਆਉਣਾ। ਸੋ ਇਹਦੇ ਉੱਤੇ ਕੀ ਥੋੜੀ ਬਹੁਤੀ ਅਪਡੇਟ ਜ਼ਰੂਰ ਦੱਸੋ। ਅਪਡੇਟ ਜੀ ਇਹ ਆ ਕਿ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਆ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਬਹੁਤ ਮਹਿੰਗਾ ਵੀ ਹੈਗਾ ਤੇ ਉਹਨੂੰ ਅਜੇ ਤੱਕ ਫੁੱਲੀ ਉਹ ਸਕਸੈਸਫੁਲ ਨਹੀਂ ਹੈਗਾ ਕਿਸੇ ਢੰਗ ਦੇ ਨਾਲ ਵੀ। ਸੋ ਇਸ ਕਰਕੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਬੜੀ ਡਾਵਾਡੋਲ ਜੀ ਹੈਗੀ ਆ। ਜਿਹੜਾ ਹਾਈਡਰੋਜਨ ਟਰੱਕ ਹੈਗਾ ਉਹਦੇ ਤੇ ਵੀ ਡਿਸਕਸ਼ਨ ਕੱਲ੍ਹ ਚੱਲਦੀ ਸੀਗੀ ਕਿ ਉਹਦੇ ਲਈ ਵੀ ਕਾਫੀ ਮਤਲਬ ਦਿੱਕਤਾਂ ਆਉਣੀਆਂ, ਕਿਉਂਕਿ ਨਵਾਂ ਪੂਰਾ ਇਨਫਰਾਸਟ੍ਰਕਚਰ ਬਣਾਉਣਾ ਪੈਣਾ ਆ। ਜਿਹੜਾ ਇੱਕ ਟਰੱਕ ਹੈਗਾ ਉਹਨੂੰ ਚਾਰਜ ਕਰਨ ਦੇ ਲਈ ਆਲਮੋਸਟ 50 ਤੋਂ 60 ਘਰਾਂ ਦੀ ਜਿਹੜੀ ਬਿਜਲੀ ਉਹ ਲੱਗਦੀ ਆ। ਸੋ ਆਪਣੇ ਕੋਲ ਤਾਂ ਬਿਜਲੀ ਪਹਿਲਾਂ ਹੀ ਨਹੀਂ ਹੈਗੀ। ਸੋ ਬਲੈਕ ਆਊਟ ਮਹਿੰਗੀ ਬਹੁਤ ਪਹਿਲੇ ਚੱਲਦੇ ਆ। ਕੈਲੀਫੋਰਨੀਆ ਦੇ ਵਿੱਚ ਤਾਂ ਧੂੰਆਂ ਕੱਢਿਆ ਪਿਆ PG&E ਨੇ, ਹੁਣ ਕਿੰਨੇ ਰੇਟ ਵਧਾ ਦਿੱਤੇ ਆ। ਸੋ ਇਸ ਕਰਕੇ ਜਿਹੜੀ ਚੀਜ਼ ਆ ਇਹ ਤਾਂ ਬੜੀ ਮੁਸ਼ਕਲ ਹੈਗੀ ਆ। ਆਈ ਡੋਂਟ ਨੋ ਕਿ ਇਲੈਕਟ੍ਰਿਕ ਟਰੱਕ ਕਦੋਂ ਤੱਕ ਕਾਮਯਾਬ ਹੋਣਗੇ, ਪਰ ਜਿਹੜਾ ਇਸ ਵੇਲੇ ਧਿਆਨ ਆ ਉਹ ਸਾਰਾ ਹਾਈਡਰੋਜਨ ਵੱਲ ਆ। ਪਰ ਹਾਈਡਰੋਜਨ ਦਾ ਵੀ ਨਵਾਂ ਜਿਹੜਾ ਆ ਹਾਈਬ੍ਰਿਡ ਹੀ ਮੈਨੂੰ ਲੱਗਦਾ ਸੋਲੂਸ਼ਨ ਕਿਸੇ ਦਾ ਨਿਕਲਣਾ। ਧਿਆਨ ਨਹੀਂਗਾ, ਹਾਈਬ੍ਰਿਡ ਵੱਲ ਕਿਸੇ ਦਾ ਧਿਆਨ ਨਹੀਂ। ਸੋਲੂਸ਼ਨ ਉਸ 'ਚ ਹੀ ਪਿਆ ਏਦਾਂ ਲੱਗਦਾ ਜੋ ਹਾਲਾਤ ਆ ਜੀ। ਆਪਣੇ ਇੱਕ ਕਾਲਰ ਆਏ ਸੀ, ਔਨ 에ਅਰ ਤਾਂ ਨਹੀਂ ਆਏ। ਉਹ ਕਹਿੰਦੇ ਵੀ ਮੈਂ ਅਮਰੀਕਨ ਗ੍ਰੀਨ ਕਾਰਡ ਹੋਲਡ ਸੀ, ਕੈਨੇਡੀਅਨ ਸਿਟੀਜ਼ਨ ਸੀਗਾ, ਦੋਨਾਂ ਕੰਟਰੀਆਂ 'ਚ ਕੰਮ ਨਹੀਂ ਕਰ ਸਕਦਾ। ਸੋ ਉਹਨਾਂ ਨੇ ਕਾਫੀ ਹੱਦ ਤੱਕ ਦੱਸ ਹੀ ਦਿੱਤਾ ਵੀ ਇਹ ਕਿੱਦਾਂ ਜਿਹੜਾ ਉਹ ਚੱਲਦਾ ਆ। ਬਾਕੀ ਹੋਰ ਵੀ ਗਾਂ ਤੋਂ ਗਾਂ ਜਿਹੜੇ ਹੋ ਸਕਦੇ ਆ। ਓਂਕਾਰ ਸਿੰਘ ਜੀ ਇੱਕ ਵਾਰੀ ਫਿਰ ਜੁੜੇ ਆ ਜੀ। ਓਂਕਾਰ ਜੀ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਵੀਕਐਂਡ ਤੇ ਬੈਠ ਭਾਜੀ ਰਮਨ ਭਾਜੀ ਜਾਣਦੇ ਹੋਣਗੇ ਜੀ, ਆਪਣੇ ਇੱਕ ਫਰੈਂਡ ਸੀਗੇ ਇੱਥੇ। ਉਹ ਬਿਗ ਰਿਗ ਟਰੱਕ ਦਾ ਟਰੱਕਾਂ ਦੀ ਫੇਸਿੰਗ ਫੂਸਿੰਗ ਕਰਦੇ ਹੁੰਦੇ ਕਿਦਾਂ ਮੇਕਅਪ ਵਗੈਰਾ, ਜਿੱਦਾਂ ਕਰੋਮ ਦਾ ਕੰਮ। ਜੈਗ ਮੇਰੇ ਜੀ ਕੀ ਹੋਇਆ? ਜੈਗ ਬਰਾੜ। ਮੈਂ ਕਿਹਾ ਟਰੱਕ ਫੇਅਰ 'ਚ ਗਏ ਸੀਗੇ ਜੀ, ਫੈਸਟੀਵਲ 'ਚ ਗਏ ਸੀ ਉੱਥੇ ਆਪਣੇ ਕੰਟੱਕੀ ਲਾਸਟ ਵੀਕ। ਤੇ ਉੱਥੇ ਉਹ ਆਪਣਾ ਫਰੈਂਡ ਹੀ ਸੀਗਾ 30 ਸਾਲ ਦਾ। ਮੈਂ ਕਿਹਾ ਉਹਦੀ ਉੱਥੇ ਡੈਥ ਹੋ ਗਈ ਜੀ ਆਪਣੇ। ਸਾਇਲੈਂਟ ਹਾਰਟ ਅਟੈਕ ਹੋਇਆ ਜੀ। ਸਾਇਲੈਂਟ ਹਾਰਟ ਅਟੈਕ। ਰਾਤ ਨੂੰ ਸੁੱਤਾ ਸੀਗਾ ਤਾਂ ਸਵੇਰੇ ਉੱਠਿਆ ਨਹੀਂ। ਬਹੁਤ ਹੀ ਪਿਆਰਾ ਬੱਚਾ ਸੀਗਾ, ਬਹੁਤ ਵਧੀਆ। ਹਾਂਜੀ, ਤੁਸੀਂ ਜਾਣਦੇ ਹੋ ਬੱਚਾ ਸੀਗਾ, ਮੇਰੇ ਬਹੁਤ ਕਲੋਜ਼ ਸੀਗਾ। ਤੇ ਬਹੁਤ ਅਨਫੋਰਚੂਨੇਟ ਗੱਲ ਹੋਈ ਹੈਗੀ ਆ ਜਿਹੜੀ ਇਹ ਚੀਜ਼ ਹੋਈ ਹੈਗੀ ਆ। ਆਈ ਡੋਂਟ ਥਿੰਕ ਸੋ ਕਿ ਪਰਮਾਤਮਾ ਦੇ ਅੱਗੇ ਹੋਏ ਅਰਦਾਸ ਹੈ ਕਿ ਘਰਦਿਆਂ ਦੇ ਉੱਤੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਪਰ ਬਹੁਤ ਜ਼ਿਆਦਾ ਮਾੜੀ ਗੱਲ ਹੋਈ। ਹਾਂਜੀ, ਬਹੁਤ ਜ਼ਿਆਦਾ ਵਧੀਆ। ਟਰੱਕਾਂ ਦਾ ਕੰਮ ਵੀ ਬਹੁਤ, ਕਰੋਮ ਦਾ ਕੰਮ, ਲਾਈਟਾਂ ਵਗੈਰਾ ਬਹੁਤ ਵਧੀਆ ਕੰਮ ਕਰ ਦਿੰਦੇ। ਚਰਚ ਤੇ ਗੋਲਡਨ ਸਟੇਟ ਤੇ ਇਨਸਾਨ ਬਹੁਤ ਚੰਗਾ ਸੀਗਾ ਜੀ, ਬਹੁਤ ਹੀ ਜ਼ਿਆਦਾ ਚੰਗਾ ਇਨਸਾਨ ਸੀਗਾ ਜੀ। ਬਹੁਤ ਟਰੱਕਿੰਗ 'ਚ ਹਰ ਹਫ਼ਤੇ ਕੋਈ ਨਾ ਕੋਈ ਜਿਹੜੇ ਟਰੱਕਿੰਗ ਨਾਲ ਰਿਲੇਟਡ ਹੈਗੇ ਆ, ਕਿਸੇ ਨਾ ਕਿਸੇ ਦੀ ਡੈਥ ਦੀ ਖਬਰ ਆਉਂਦੀ ਰਹਿੰਦੀ ਆ। ਪਿਛਲੇ ਦਿਨਾਂ 'ਚ ਇੱਕ ਰਮਨ ਜੀ ਬਹੁਤ ਬੁਰਾ ਐਕਸੀਡੈਂਟ ਹੋਇਆ। ਇੱਕ ਮਾਰਚ 19 ਨੂੰ ਕਲੈਰੀਅਨ ਕਾਉਂਟੀ ਪੈਂਸਿਲਵੇਨੀਆ ਦੇ ਵਿੱਚ। ਉੱਥੇ ਦਾ ਇੱਕ ਐਮਲਟਨ ਬ੍ਰਿਜ ਹੈਗਾ ਇੰਟਰਸਟੇਟ 80 ਦੇ ਉੱਤੇ। 20 ਕਾਰਾਂ ਜਿਹੜੀਆਂ ਇਨਵੋਲਵ ਹੋਈਆਂ। ਜਿਹੜਾ ਟਰੱਕ ਡਰਾਈਵਰ ਸੀ ਉਹ ਵੀ ਅਨਫੋਰਚੂਨੇਟਲੀ ਆਪਣਾ ਪੰਜਾਬੀ ਸੀ। ਉਹ ਉਹਨਾਂ ਨੇ ਆਇਡੈਂਟੀਫਾਈ ਕੀਤਾ 35 ਸਾਲਾਂ ਦਾ ਜੋਗਾ ਸਿੰਘ, ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। 8 ਟਰੱਕ ਟ੍ਰੇਲਰ ਇਨਵੋਲਵ ਸੀ। 12 ਦੇ ਕਰੀਬ ਜਿਹੜੀਆਂ ਕਾਰਾਂ ਆ ਉਸ ਬ੍ਰਿਜ ਦੇ ਉੱਤੇ ਜਿਹੜੀਆਂ ਇਨਵੋਲਵ ਹੋਈਆਂ। ਸਨੋ ਵੀ ਪਈ ਹੋ ਸੀ। ਹੁਣ ਇਹ ਨਹੀਂ ਪਤਾ ਵੀ ਸਨੋ ਕਰਕੇ ਹੋਇਆ ਆ। ਜੇ ਤੁਸੀਂ ਪਿਕਚਰਸ ਦੇਖੋ ਸਾਰਾ ਚਿੱਟਾ ਹੋਇਆ ਆ ਉਸ ਬ੍ਰਿਜ ਦੇ ਉੱਤੇ। ਤੇ ਨੌਜਵਾਨ ਇਹ ਟਰੱਕ ਡਰਾਈਵਰ ਸੀ 35 ਸਾਲਾਂ ਦਾ ਜਿਹਦੀ ਮੌਤ ਹੋਈ ਆ। ਉਹਦਾ ਨਾਮ ਉਹਨਾਂ ਨੇ 1-2 ਦਿਨ ਪਹਿਲਾਂ ਹੀ ਰਿਲੀਜ਼ ਕੀਤਾ, ਕਿਉਂਕਿ ਯੂਜ਼ਲੀ ਸੇਮ ਡੇ ਨਹੀਂ ਰਿਲੀਜ਼ ਕਰਦੇ ਹੈਗੇ। ਹੁਣ ਇਹ ਨਹੀਂ ਪਤਾ ਵੀ ਉਹ ਜਿਹੜਾ ਡਰਾਈਵਰ ਸੀ ਕਿਹੜੀ ਸਟੇਟ ਤੋਂ ਕਿੱਥੋਂ ਸੀ, ਪਰ ਇਹ ਉਹਨਾਂ ਨੇ ਜ਼ਰੂਰ ਦੱਸਿਆ ਵੀ ਨਾਮ ਉਹਨਾਂ ਦਾ ਜੋਗਾ ਸਿੰਘ ਸੀ, 35 ਸਾਲਾਂ ਦੇ ਸੀਗੇ। ਤੇ ਇਹ ਐਕਸਪਲੋਰ ਕਲੈਰੀਅਨ ਉੱਥੇ ਜਿਹੜਾ ਇਹ ਐਕਸੀਡੈਂਟ ਹੋਇਆ ਹੈਗਾ ਜੀ।
ਸੋ ਬੜੀ ਮੰਦਭਾਗੀ ਘਟਨਾਵਾਂ ਜਿਹੜੀਆਂ ਇਹ ਵਾਪਰਦੀਆਂ ਰਹਿੰਦੀਆਂ ਆ। ਇਹ ਪੇਸ਼ਾ ਬਹੁਤ ਰਿਸਕੀ ਆ, ਨੋ ਡਾਊਟ ਲਿਊਕਰੇਟਿਵ ਆ, ਕਮਾਈ ਵੀ ਇਸ ਦੇ ਵਿੱਚ ਸੋਹਣੀ ਹੁੰਦੀ ਆ, ਪਰ ਉਹਨਾਂ ਹੀ ਨਾਲ ਦੇ ਨਾਲ ਰਿਸਕੀ ਆ, ਸਟ੍ਰੈਸ ਆ, ਨੀਂਦਰਾ ਆ, ਹੋਰ ਬਹੁਤ ਕੁਝ ਇਸ ਦੇ ਨਾਲ ਜੁੜਿਆ ਆ। ਸੋ ਲੰਮਾ ਸਮਾਂ ਜੇ ਇਸ ਦੇ ਵਿੱਚ ਕੰਮ ਕਰਨਾ ਤਾਂ ਫਿਰ ਸਹਿਜ ਦੇ ਨਾਲ ਹੀ ਹੋਣਾ ਆ। ਉਹੀ ਇੱਕ ਮੋਟੋ ਬਣਾ ਕੇ, ਸਬਰ ਦੇ ਨਾਲ ਜਿਹੜਾ ਉਹ ਮੋਟੋ ਬਣਾ ਕੇ ਜਿਹੜਾ ਉਹ ਤੁਸੀਂ ਚੱਲੋ। ਜੱਕੋ ਤੱਕੀ ਇੱਕ ਦੂਜੇ ਦੇ ਵੱਲ ਦੇਖ ਕੇ ਕੰਮ ਜ਼ਿਆਦਾ ਖਿੱਚਣ ਦੀ ਨਾ ਕੋਸ਼ਿਸ਼ ਕਰੋ। ਲੌਂਗ ਟਰਮ ਜੇ ਇਹ ਕੰਮ ਕਰਨਾ ਤਾਂ ਇਹ ਇੰਡਸਟਰੀ ਜਾ ਤਾਂ ਕਿਤੇ ਨਹੀਂ ਰਹੀ, ਇਹਨੇ ਇੱਥੇ ਹੀ ਰਹਿਣਾ। ਤੇ ਤੁਸੀਂ ਇਸ ਇੰਡਸਟਰੀ 'ਚ ਰਹੋਗੇ ਤਾਂ ਹੀ ਅੱਗੇ ਤੋਂ ਅੱਗੇ ਜਿਹੜਾ ਉਹ ਵੱਧ ਸਕਦੇ ਆ। ਬਾਕੀ ਹੈਲਥ ਪ੍ਰੋਬਲਮਸ ਇਹ ਉਹ ਅਨਫੋਰਚੂਨੇਟ ਇੰਸੀਡੈਂਟ ਵਾਪਰੇ ਉਹ ਡਿਫਰੈਂਟ ਗੱਲ ਆ, ਪਰ ਆਪਾਂ ਆਪਣੇ ਪੱਧਰ ਦੇ ਉੱਤੇ ਜੋ ਕਰ ਸਕਦੇ ਆ ਆਪਣੇ ਬੈਟਰਮੈਂਟ ਦੇ ਲਈ ਲੌਂਗ ਟਰਮ ਇਸ ਦੇ ਵਿੱਚ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਐਟਲੀਸਟ ਉਹ ਵਾਲੇ ਕਦਮ ਜਿਹੜੇ ਉਹ ਜ਼ਰੂਰ ਤੁਸੀਂ ਚੁੱਕਦੇ ਰਹੋ। ਬਾਕੀ ਯੂਐਸ ਗਵਰਨਮੈਂਟ 'ਚ ਬਹੁਤ ਜੌਬਸ ਆ, ਟਰੱਕਿੰਗ ਦੇ ਵਿੱਚ ਵੀ ਬਹੁਤ ਜੌਬਸ ਆ। ਵੱਧ ਤੋਂ ਵੱਧ ਆਪਣੇ ਨੌਜਵਾਨ ਨੂੰ ਉੱਥੇ ਜੁਆਇਨ ਕਰਨਾ ਚਾਹੀਦਾ ਕਿਉਂਕਿ ਬੈਨੀਫਿਟ ਬਹੁਤ ਆ। ਕੁਝ ਸਾਲਾਂ ਬਾਅਦ ਹੀ ਤੁਸੀਂ ਰਿਟਾਇਰਮੈਂਟ ਲੈ ਕੇ ਪੜ੍ਹਨ ਲਈ ਵੀ ਤੁਹਾਨੂੰ ਖਰਚਾ ਮਿਲਦਾ, ਘਰ ਦੇ ਲਈ ਵੀ BA ਲੋਨਸ, ਉਹ ਤੋਂ ਬਾਅਦ ਬੈਨੀਫਿਟਸ, ਬਹੁਤ ਵਾਰ ਪੁਲਿਸ ਦੀ ਜੌਬਸ ਮਿਲ ਜਾਂਦੀ ਆ। ਸਾਨੂੰ ਸ਼ਾਹਬਾਜ਼ ਸਿੰਘ ਵੀ ਮਿਲੇ ਸੀ, ਉਹ ਵੀ ਥੋੜਾ ਜਿਹਾ ਡਿਸਕਸ ਕਰ ਦਿਓ। ਹਾਂਜੀ ਬਿਲਕੁਲ, ਉਹ ਵੀ ਉੱਥੇ ਟਰੱਕ ਦਾ ਹੀ ਕੰਮ ਜਿਹੜਾ ਉਹ ਕਰਦੇ ਆ, ਵੱਖ-ਵੱਖ ਥਾਵਾਂ ਦੇ ਉੱਤੇ। ਬਾਹਰ ਵੀ ਚਲਾਉਣਾ ਆ, ਤੁਸੀਂ ਅੰਦਰ ਵੀ ਜਾ ਕੇ ਜਿਹੜਾ ਉਸ ਤਰੀਕੇ ਦੇ ਨਾਲ ਚਲਾ ਸਕਦੇ ਆ। ਨਾਲੇ ਉੱਥੇ ਬ੍ਰੋਕਰ ਨੇ ਥੋੜੀ ਰੌਲਾ ਪਾਉਣਾ ਹੈ ਜਾਂ ਪਿੱਛੋਂ ਕਹਿਣਾ ਵੀ ਨਹੀਂ ਖਿੱਚ ਕੇ ਲਾ ਦੇ ਜੀ, ਏਦਾਂ ਨਹੀਂ। ਉਹ ਫਿਰ ਉਹਨਾਂ ਨੇ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਆਪਣਾ ਨੌਜਵਾਨ ਬੰਦਾ ਗੋਲਡ ਸਟਾਰ ਸਜਾਈ ਹੋਈ ਸੀ, ਅਮਰਧਾਰੀ ਮੁੰਡਾ ਆ। ਤੇ ਕਈ ਵਾਰ ਆਪਾਂ ਉਹਦੀ ਇੰਟਰਵਿਊ ਕੀਤੀ ਆ, ਤੁਸੀਂ ਦੇਖਿਆ ਹੋਣਾ ਪੰਜਾਬੀ ਰੇਡੀਓ USA ਦੀ ਫੇਸਬੁੱਕ YouTube ਚੈਨਲ ਤੇ ਵੀ। ਪਿਛਲੇ ਨਗਰ ਕੀਰਤਨ ਤੇ ਵੀ ਸਾਨੂੰ ਮਿਲਿਆ ਸੀ, ਬਰਾੜਸ਼ਾਹ ਗੁਰਦੁਆਰਾ ਸਾਹਿਬ 'ਚ ਨਗਰ ਕੀਰਤਨ ਹੋਇਆ। ਤੇ ਉਹਨਾਂ ਨੇ ਕਿਹਾ ਵੀ ਮਿਲਟਰੀ ਵਾਲੇ ਸਰਦਾਰਾਂ ਨੂੰ ਬਹੁਤ ਵੱਡੀ ਗਿਣਤੀ 'ਚ ਹਾਇਰ ਕਰ ਰਹੇ ਆ। ਸੋ ਜੇ ਕੋਈ ਜੌਬ ਲੱਭ ਰਿਹਾ ਹੈਗਾ ਜ਼ਰੂਰ ਮਿਲਟਰੀ ਨੂੰ ਜੁਆਇਨ ਕਰਨਾ ਚਾਹੀਦਾ। ਆਪਾਂ ਉਹਨਾਂ ਦਾ ਕੰਟੈਕਟ ਵੀ ਤੁਹਾਨੂੰ ਦੇ ਦਾਂਗੇ ਜੀ। ਬਿਲਕੁਲ। ਤੇ ਰਮਨ ਜੀ ਜਾਂਦੇ ਜਾਂਦੇ ਜੇ ਕੁਝ ਤੁਸੀਂ ਸ਼ੇਅਰ ਕਰਨਾ ਤਾਂ ਫਿਰ ਆਪਾਂ ਇਜਾਜ਼ਤ ਲਈਏ, ਟਾਈਮ ਹੋ ਗਿਆ। ਨਹੀਂ, ਡੈਫੀਨੇਟਲੀ ਜੀ, ਜਾਂਦੇ ਜਾਂਦੇ ਇਹੋ ਹੀ ਸ਼ੇਅਰ ਕਰਕੇ ਜਾਂਦੇ ਆ ਕਿ ਆਪਣਾ ਜਿਹੜਾ ਨੈਪਟਾ ਦੇ ਵਿੱਚ ਫਿਊਲ ਕਾਰਡ ਹੈਗਾ, ਅਸੀਂ ਜਿਹੜਾ ਹੁਣ ਆਪਣੇ ਕੋਲ ਫਿਊਲ ਕਾਰਡ ਹੈਗਾ ਉਹ ਕੈਸ਼ ਕਾਰਡ ਹੈਗਾ ਕਿ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਾ ਕੇ ਯੂਜ਼ ਕਰਨੇ ਆ। ਤੇ ਜਲਦੀ ਆਪਾਂ ਜਿਹੜਾ ਕ੍ਰੈਡਿਟ ਵਾਲਾ ਫਿਊਲ ਕਾਰਡ ਹੈਗਾ ਉਹ ਲੈ ਕੇ ਆਉਣ ਜਾ ਰਹੇ ਆ। ਸੋ ਜਿਹੜੇ ਆਪਣੇ ਕੈਰੀਅਰਸ ਹੈਗੇ ਜਿਨ੍ਹਾਂ ਨੂੰ ਕ੍ਰੈਡਿਟ ਵਾਲਾ ਫਿਊਲ ਕਾਰਡ ਚਾਹੀਦਾ ਹੈਗਾ, ਜਿੱਥੇ ਕਿ ਕ੍ਰੈਡਿਟ ਮਿਲਦਾ ਹੈਗਾ ਤੁਹਾਨੂੰ, ਤੇ ਉਹ ਜਲਦੀ ਹੀ ਆਪਣੇ ਕੋਲ ਸ਼ੁਰੂ ਹੋ ਜਾਣਾ ਹੈਗਾ। ਸਾਡਾ ਜਿਹੜਾ ਲਾਸਟ ਉਹਦਾ ਲੈਗ ਚੱਲ ਰਹੀ ਹੈਗੀ ਉਹਨੂੰ ਕੰਪਲੀਟ ਕਰਨ ਨੂੰ। ਸੋ ਜਲਦੀ ਤੁਹਾਡੇ ਸਾਹਮਣੇ ਉਹ ਲੈ ਕੇ ਆਵਾਂਗੇ। ਤੇ ਬਾਕੀ ਕੋਈ ਵੀ ਤੁਹਾਨੂੰ ਪ੍ਰੋਬਲਮਸ ਹੈਗੀਆਂ, ਇਸ਼ੂਜ਼ ਹੈਗੇ ਟਰੱਕਿੰਗ ਦੇ, ਸਾਨੂੰ ਟੈਕਸਟ ਜ਼ਰੂਰ ਕਰ ਲਿਆ ਕਰੋ। ਜੇ ਤੁਹਾਨੂੰ ਲੋੜ ਹੈਗੀ ਹੈ ਕਿਸੇ ਵੀ ਇਨਫੋਰਮੇਸ਼ਨ ਦੀ, 5597018000 ਦੇ ਉੱਤੇ ਟੈਕਸਟ ਕਰਕੇ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਤੇ ਜਿਹੜੀ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿਹੜੀ ਆ ਕਲੈਰਿਟੀ ਤੁਹਾਨੂੰ ਜਾਂ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਨੂੰ ਲਿਆ ਕੇ ਦਈਏ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਰਮਨ ਜੀ ਤੇ ਹਰਜੋਤ ਜੀ ਲੈਣੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।